ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰਿਵਿਊਅਰ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 25 जुलाई 2018 10 सावन नानकशाही संमत 550 का दिन है। ते डॉक्टर साहब प्रोग्राम शुरू करने तो पहला असीं अपन दर्शकां ते श्रोतिਆਂ ਨੂੰ हमेशा तुहानूं दस दईए व्यूअर्स, जे तुसीं हक सच इंसाफ ते पैरा दिंदा इको एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, वेलफेयर केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ, ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜਾਨਣਾ ਚਾਹਾਂਗੇ ਜੋ ਅੱਜ ਦਾ ਮੇਨ ਇਸ਼ੂ ਹੈ ਉਸ ਬਾਰੇ ਤੁਹਾਡੇ ਵਿਚਾਰ। ਜੀ ਦੇਖੋ, 1947 ਚ ਅੰਗਰੇਜ਼ਾਂ ਨੇ सब कॉन्टीनेंट ਨੂੰ ਉਪ ਮਹਾਦੀਪ ਨੂੰ ਦੋ ਹਿੱਸਿਆਂ 'ਚ ਵੰਡਿਆ ਜੀ, ਭਾਰਤ ਤੇ ਪਾਕਿਸਤਾਨ। ਉਹਨਾਂ ਦੀ ਹਕੂਮਤ ਲਗਭਗ ਬਾਕੀ ਸਾਰੇ ਸਬ ਕੌਂਟੀਨੈਂਟ ਤੇ 200 ਸਾਲ ਦੇ ਲਗਭਗ ਰਹੀ। 1757 ਚ ਪਲਾਸੀ ਦੀ ਲੜਾਈ ਤੋਂ ਬਾਅਦ ਉਹਨਾਂ ਨੇ ਜਦੋਂ ਕਿ ਉਹਨਾਂ ਨੇ ਬੰਗਾਲ ਫਤਿਹ ਕੀਤਾ, ਉਸ ਵੇਲੇ ਦਾ ਬੰਗਾਲ ਦਾ ਮਤਲਬ ਸੀ ਬਿਹਾਰ ਔਰ ਉੜੀਸਾ ਵੀ, ਔਰ ਉਹਨਾਂ ਨੇ ਆਪਣੇ ਪੈਰ ਮਜ਼ਬੂਤੀ ਨਾਲ ਜਮਾਏ। ਭਾਵੇਂ ਕਿ ਉਹ ਉਸ ਤੋਂ ਵੀ ਪਹਿਲਾਂ ਜਹਾਂਗੀਰ ਦੇ ਜ਼ਮਾਨੇ 'ਚ ਵਪਾਰਕ ਇੱਕ ਈਸਟ ਇੰਡੀਆ ਕੰਪਨੀ ਆਪਣੇ ਵਪਾਰਕ ਹਿੱਤਾਂ ਦੇ ਲਈ ਵਪਾਰ ਕਰਨ ਲਈ ਉੱਥੇ ਆਈ ਸੀ। ਔਰ ਪੰਜਾਬ ਜਿਹੜਾ ਦਰਿਆ ਖੈਬਰ ਤੋਂ ਲੈ ਕੇ ਤਿੱਬਤ ਤੱਕ ਔਰ ਇੱਧਰੋਂ ਸਤਲੁਜ ਦੇ ਪੈਰਾਂ ਤੋਂ ਲੈ ਕੇ ਲੁਧਿਆਣੇ ਤੱਕ, ਫਲੌਰ, ਸ਼ਿਕਾਰਪੁਰ, ਸਿੰਧ ਤੱਕ ਜੀ 1.5 ਲੱਖ ਮੁਰੱਬਾ ਮੀਲ ਦਾ ਜਿਹੜਾ ਇਹ ਸਾਰਾ ਰਕਬਾ ਸੀ, ਜਿਸ ਨੂੰ ਸਰਕਾਰੇ ਖਾਲਸਾ ਜੀਓ ਕਿਹਾ ਜਾਂਦਾ ਸੀ। ਔਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਵਿਸ਼ਾਲ ਰਾਜ ਕਾਇਮ ਕੀਤਾ। ਉਹਨਾਂ ਨੂੰ ਸ਼ੇਰੇ ਪੰਜਾਬ ਦੇ ਲਕਬ ਨਾਲ ਜਿਹੜੇ ਲੋਕ ਨੇ ਉਸ ਧਰਤੀ ਦੇ ਉਹ ਮੁਖਾਤਬ ਹੁੰਦੇ ਸੀ ਜੀ, ਔਰ ਅੱਜ ਤੱਕ ਵੀ ਉਹਨਾਂ ਦੇ ਲਈ ਇਹੀ ਟਾਈਟਲ ਆਨਰ ਵਰਤਿਆ ਜਾਂਦਾ ਹੈ। ਉਸ ਨੇ ਜਿਹੜਾ 1849 ਤੱਕ ਉਹ ਪੰਜਾਬ ਆਜ਼ਾਦ ਰਿਹਾ ਔਰ ਲਗਭਗ 98 ਸਾਲ ਅੰਗਰੇਜ਼ਾਂ ਦੀ ਗੁਲਾਮੀ ਜਿਹੜੀ ਹੈ ਉਹ ਉਸ ਦੇ ਉੱਤੇ ਭਰਪਾ ਰਹੀ ਜੀ। ਸੋ ਜ਼ਾਹਰ ਹੈ ਕਿ ਪੰਜਾਬ ਅੰਗਰੇਜ਼ੀ ਸਾਮਰਾਜ ਦਾ ਹਿੱਸਾ ਬਣਨ ਤੋਂ ਬਾਅਦ ਸਾਰਾ ਹੀ ਜਿਹੜਾ ਉਹਨਾਂ ਦਾ ਖਾਬ ਸੀ ਅੰਗਰੇਜ਼ਾਂ ਦਾ, ਜਿਸ ਨੂੰ ਉਹਨੇ ਇਹ ਸਾਰੇ ਖਿੱਤੇ ਨੂੰ ਜਿਊਲ ਇਨ ਦਾ ਕਰਾਊਨ ਕਿਹਾ ਕਿ ਉਹਨਾਂ ਦੇ ਅੰਗਰੇਜ਼ੀ ਤਾਜ ਦੇ ਵਿੱਚ ਇੱਕ ਵੱਡਮੁੱਲਾ ਜਿਹੜਾ ਹੀਰਾ ਉਹਨਾਂ ਨੇ, ਕਿਉਂਕਿ ਕੰਟਰੋਲ ਆਪਣਾ ਰੱਖਿਆ ਲੋਅਰ ਲੈਵਲ ਤੇ, ਉਹਨਾਂ ਨੇ ਥੋੜ੍ਹੀ ਬਹੁਤ ਜਿਉਂ-ਜਿਉਂ ਆਜ਼ਾਦੀ ਲਹਿਰ ਜਾਂ ਉਹਨਾਂ ਦੇ ਹਿੱਤ ਜਿਹਦੇ 'ਚ ਹੁੰਦੇ ਸੀ, ਕਿਉਂਕਿ ਕਿਸੇ ਵੀ ਗਿਵਨ ਟਾਈਮ 'ਤੇ ਅੰਗਰੇਜ਼ ਉੱਥੇ ਰਹੇ, ਉਹਨਾਂ ਦੀ ਗਿਣਤੀ 20 ਜਾਂ 25 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ, ਲੇਕਿਨ ਉਹਨਾਂ ਨੇ 33 ਕਰੋੜ ਲੋਕਾਂ ਦੇ ਉੱਤੇ ਹਕੂਮਤ ਕੀਤੀ। ਪਰ ਉਹਨਾਂ ਨੇ ਫਿਰ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇਹ ਚੋਣਾਂ ਦਾ ਸਿਸਟਮ ਜਿਹੜਾ ਹੈ ਉਹਦੇ 'ਚ ਭਾਵੇਂ ਉਹਨਾਂ ਦਾ ਪੂਰਾ ਕੰਟਰੋਲ ਹੁੰਦਾ ਸੀ। ਜਦੋਂ ਅਸੀਂ ਉਹਨਾਂ ਦੇ ਉਸ 20ਵੀਂ ਸਦੀ ਦੇ ਥੋੜ੍ਹੇ ਬਹੁਤ ਲਿਬਰਲ ਪਾਰਟ ਨੂੰ ਵੀ ਦੇਖਦੇ, ਇੱਕ ਤਾਂ ਉਹਨਾਂ ਨੇ ਸੈਪਰੇਟ ਇਲੈਕਟੋਰੇਟ ਦਿੱਤੇ। ਸੈਪਰੇਟ ਇਲੈਕਟੋਰੇਟ ਦਾ ਮਤਲਬ ਸੀ ਕਿ ਹਿੰਦੂ ਨੁਮਾਇੰਦੇ ਜਿਹੜੇ ਨੇ ਉਹ ਆਪਣੇ ਵੋਟਾਂ ਪਾਉਂਦੇ ਸੀ। ਸਿੱਖ ਪੰਜਾਬ ਦੇ ਵਿੱਚ ਜਿਹੜੀ ਹੈ ਜਿਵੇਂ ਉਹਨਾਂ ਦੀ ਰਿਜ਼ਰਵੇਸ਼ਨ ਸੀ, ਮੁਸਲਮਾਨਾਂ ਦੇ ਆਪਣੇ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਸੀ, ਉਹਨੂੰ ਸੈਪਰੇਟ ਇਲੈਕਟੋਰੇਟ ਕਹਿੰਦੇ ਸੀ। ਔਰ ਉਹਦਾ ਆਧਾਰ ਉਹਨਾਂ ਨੇ 1881 ਦੇ ਵਿੱਚ ਪਹਿਲੀ ਮਰਦਮਸ਼ੁਮਾਰੀ ਹੋਈ, ਫਿਰ 1891 ਚ ਹੋਈ। ਸੋ ਇਹ ਜਾ ਕੇ 20ਵੀਂ ਸਦੀ ਦੀ ਬਿਗਨਿੰਗ ਚ ਉਹਨਾਂ ਨੇ, ਔਰ ਉਹਦੇ ਚ ਵੀ ਹਰ ਇੱਕ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ, ਉਹਦੇ ਲਈ ਕੁਛ ਉਹਨਾਂ ਦੀ ਜਿਹੜੀ ਹੈ ਕੰਡੀਸ਼ਨ ਸੀ, ਸ਼ਰਤਾਂ ਸਨ, ਕੁਛ ਜ਼ਮੀਨ ਦਾ ਹੋਣਾ, ਕੁਛ ਗ੍ਰੈਜੂਏਸ਼ਨ, ਕੋਈ ਪੜ੍ਹਾਈ ਵਾਲੇ ਖਾਤੇ ਚੋਂ ਸੀ। ਸੋ ਇਹ ਨਹੀਂ ਸੀ ਕਿ ਵੀ ਹਰ ਕੋਈ ਐਡਲਟ 18 ਸਾਲ ਜਾਂ 21 ਸਾਲ ਤੋਂ ਵੱਡੀ ਉਮਰ ਦਾ ਜਿਹੜਾ ਮਰਦ ਔਰਤ ਉਸ ਨੂੰ ਵੋਟ ਦਾ ਹੱਕ ਹੈ। ਸੋ ਉਹਨਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਜਦੋਂ ਕੋਈ ਵੋਟ ਦੇ ਹੱਕ ਦਾ ਇਸਤੇਮਾਲ ਕਰਦਾ ਹੈ ਤੇ ਉਸ ਨੂੰ ਇਹ ਲੱਗਦਾ ਹੈ ਕਿ ਉਸ ਸਿਸਟਮ ਦੇ ਵਿੱਚ ਉਸ ਦਾ ਵੀ ਯੋਗਦਾਨ ਹੈ, ਜਿਹੜੇ ਸਿਸਟਮ ਦੇ ਲਈ ਉਹ ਵੋਟ ਕਰ ਰਿਹਾ। ਸੋ ਸਭ ਤੋਂ ਪਹਿਲਾਂ ਉਸ ਖਿੱਤੇ 'ਚ ਜੇ ਅਸੀਂ ਔਰਤਾਂ ਦੇ ਹਵਾਲੇ ਨਾਲ ਗੱਲ ਕਰੀਏ ਕਿ ਹਰ ਔਰਤ ਨੂੰ ਬਿਨਾਂ ਜਿਹੜਾ ਕਿਸੇ ਕੰਡੀਸ਼ਨ ਦੇ ਵੋਟ ਦਾ ਹੱਕ ਮਿਲਿਆ ਮਰਦ ਦੇ ਨਾਲ, ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1925 ਦਾ ਐਕਟ ਸੀ,
ਜਿਹਦੇ ਥੱਲੇ ਸਿੱਖ ਮਰਦ ਤੇ ਔਰਤ 18 ਸਾਲ ਤੋਂ ਉੱਪਰ, ਜਾਂ ਉਦੋਂ ਸ਼ਾਇਦ 21 ਸਾਲ ਸੀ, ਮੈਨੂੰ ਯਾਦ ਨਹੀਂ ਹੈ, ਬਾਅਦ ਚ 18 ਹੋਇਆ ਹੋਵੇਗਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹਨੂੰ ਅਸੀਂ ਐਡਲਟ ਫਰੈਂਚਾਈਜ਼ ਕਹਿੰਦੇ ਹਾਂ, ਇਸ ਦਾ ਪਹਿਲਾ ਹੱਕ ਜਿਹਦੇ 'ਚ ਕਿ ਔਰਤਾਂ ਮੁਕੰਮਲ ਉਸ ਹੱਕ ਦੀਆਂ ਹੱਕਦਾਰ ਬਣੀਆਂ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜਿਸ ਚੋਂ ਨਿਕਲੀ ਗੁਰਦੁਆਰਾ ਐਕਟ 1925 ਉਸ ਦੇ ਤਹਿਤ ਸੀ। ਲੇਕਿਨ 1947 ਦੇ ਵਿੱਚ ਜ਼ਾਹਰ ਹੈ ਵੀ ਅਸੀਂ ਇਹਦੇ ਬਾਵਜੂਦ ਕਿ ਅਸੀਂ ਤੀਸਰੀ ਧਿਰ ਵੀ ਸਾਂ, ਸੈਪਰੇਟ ਇਲੈਕਟ੍ਰੇਟ ਵੀ ਸੀ ਸਾਡਾ, 1849 ਚ ਉਸ ਧਰਤੀ ਦੇ ਵਾਰਸ ਦੇ ਤੌਰ ਦੇ ਉੱਤੇ ਦਲੀਪ ਸਿੰਘ ਦੇ ਗਾਰਡੀਅਨ ਬਣ ਕੇ ਉਹਨਾਂ ਨੇ ਉਹਨੂੰ ਇੰਗਲੈਂਡ ਖੜਿਆ ਸੀ, ਕਿਉਂਕਿ ਜਦੋਂ ਪਹਿਲੀ ਸਿੱਖ ਅੰਗਰੇਜ਼ ਜੰਗ ਤੋਂ ਬਾਅਦ 1846 ਚ ਲਾਹੌਰ ਤੇ ਕਾਬਜ਼ ਹੋਏ ਤੇ ਦਲੀਪ ਸਿੰਘ ਦੀ ਉਮਰ ਤਾਂ 8-9 ਸਾਲ ਸੀ। ਸੋ ਉਹਨਾਂ ਨੇ ਅੰਗਰੇਜ਼ਾਂ ਨੇ ਇਹ ਸੀ ਕਿ ਵੀ ਅਸੀਂ ਐਜ਼ ਏ ਗਾਰਡੀਅਨ ਜਿਹੜਾ ਉਹ ਕਰ ਰਹੇ ਹਾਂ, ਔਰ ਜਦੋਂ ਇਹ ਆਪਣੀ ਫੁੱਲ ਉਮਰ ਤੇ ਹੋਏਗਾ, ਐਡਲਟ ਹੋਏਗਾ, ਔਰ ਇਹ ਹਵਾਲੇ ਕੀਤਾ ਜਾਏਗਾ। ਸੋ ਜ਼ਾਹਰ ਹੈ ਉਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਸ ਧੋਖੇਬਾਜ਼ੀ ਫਰੇਬ ਦੇ ਨਾਲ ਮਾਂ ਪੁੱਤਰ ਨੂੰ ਅੱਡ ਕੀਤਾ ਹੈ, ਔਰ ਫਿਰ ਦਲੀਪ ਸਿੰਘ ਨੂੰ ਕਿਵੇਂ ਮਾਸੂਮ 11 ਸਾਲ ਦੇ ਉਮਰ ਦੇ ਨੂੰ ਪੰਜਾਬ ਤੋਂ ਬਾਹਰ ਕੱਢਿਆ, ਯੂਪੀ 'ਚ 2 ਸਾਲ ਰੱਖ ਕੇ ਈਸਾਈ ਬਣਾ ਕੇ ਇੰਗਲੈਂਡ ਲੈ ਗਏ ਔਰ ਵਾਪਸ ਕਦੇ ਆਣ ਨਹੀਂ ਦਿੱਤਾ। ਪਰ ਜਦੋਂ ਅਸੀਂ ਉਸ ਚੈਪਟਰ ਦੀ ਗੱਲ ਜਾਂ ਉਸ ਰੈਫਰੈਂਸ ਦੀ ਗੱਲ ਬਾਰ-ਬਾਰ ਕਰਦੇ ਹਾਂ, ਤੇ ਇਹ ਜਦੋਂ ਅੱਜ ਉੱਥੇ ਤਬਦੀਲੀਆਂ ਚੱਲ ਰਹੀਆਂ ਨੇ ਸਾਊਥ ਏਸ਼ੀਆ ਦੇ ਵਿੱਚ, ਕੁਝ ਵੀ ਹੁੰਦਾ ਹੈ ਤੇ ਮੇਰੇ ਮਨ 'ਚ ਇਹ ਹੁੰਦਾ ਹੈ ਕਿ ਵੀ ਕਾਸ਼ ਸਾਡਾ ਆਪਣਾ ਰਾਜ ਹੁੰਦਾ, ਕਾਸ਼ ਅਸੀਂ ਵੀ ਆਪਣਾ ਉਸ ਖਿੱਤੇ ਲਈ ਅੱਜ 70 ਸਾਲ ਬਾਅਦ ਉਸ ਗੁਲਾਮੀ ਦੇ ਸੰਗਲਾਂ 'ਚ ਜਕੜੇ ਹੋਏ ਉਹੀ ਕੁਛ ਜੋ ਕੁਛ ਅਸੀਂ 100 ਸਾਲ 98 ਸਾਲ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਲਈ ਆਪਣੇ ਨੰਬਰ ਤੋਂ ਕਿਤੇ ਵੱਧ ਕੁਰਬਾਨੀਆਂ ਕੀਤੀਆਂ। ਪਰ ਜਦੋਂ ਮੌਕਾ ਆਇਆ 1947 ਦਾ ਉਹ ਦੌਰ, ਜਿਸ ਬਾਰੇ ਪਿਆਰਾ ਸਿੰਘ ਨਿਰਛਲ ਨੇ ਇਹ 2 ਲਾਈਨਾਂ ਦੇ ਵਿੱਚ ਸਾਡੀ ਸਾਰੀ ਕਹਾਣੀ ਬਿਆਨ ਕਰ ਦਿੱਤੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਸੋ ਸਾਡੇ ਹਿੱਸੇ ਕੀ ਆਇਆ, ਔਰ ਡਿਵੀਜ਼ਨ ਦੇ ਵਿੱਚ ਜਿਹੜਾ ਹਿੰਦੂ ਜਮਾਤ ਕਾਂਗਰਸ ਦੀ ਨੁਮਾਇੰਦਗੀ ਕਰਦੇ ਗਾਂਧੀ ਔਰ ਨਹਿਰੂ ਸੀ, ਉਹਨਾਂ ਦੇ ਲਈ 1000 ਸਾਲ ਦਾ ਡ੍ਰੀਮ ਜਿਹੜਾ ਕਿ ਉਹ ਗੁਲਾਮੀ ਦੇ ਵਿੱਚ ਵਾਪਸ ਰਾਮ ਰਾਜ ਦੇ ਥੱਲੇ ਜਾਂ ਆਪਣਾ ਸਵਰਨ ਯੁੱਗ ਹਿੰਦੂਤਵਾ ਦਾ ਜਿਹਨੂੰ ਅੱਜ ਬਿਆਨ ਕਰਦੇ ਨੇ, ਉਹਨਾਂ ਦੇ ਕੋਲ ਇੱਕ ਆਪਣਾ ਦੇਸ਼ ਜਿਹਦੀਆਂ ਜਿਹੜਾ ਇਹਨਾਂ ਦਾ ਸਵਰਨ ਯੁੱਗ ਅਖੌਤੀ ਜਾਂ ਦੂਜਾ ਸੀ, ਉਸ ਦੀਆਂ ਤਾਂ ਕਦੇ ਕੋਈ ਬਾਉਂਡਰੀਜ਼ ਜਾਂ ਕੋਈ ਉਹਦੀ ਦੇਸ਼ ਦੀ ਆਈਡੈਂਟਿਟੀ ਨਹੀਂ ਸੀ, ਭਾਵੇਂ ਉਹ ਕਦੇ ਚੰਦਰਗੁਪਤ ਮੌਰੀਆ ਚੋਂ ਕੱਢ ਲੈਣ, ਕਦੇ ਅਸ਼ੋਕ ਚੋਂ ਕੱਢ ਲੈਣ, ਪਰ ਜ਼ਾਹਰ ਹੈ ਕਿ ਉਹਨਾਂ ਨੂੰ ਇੱਕ ਵੈਲ ਡਿਫਾਈਨਡ ਬਾਰਡਰਸ ਜਿਹੜਾ ਜਿਹਦੀ ਲੋਕਾਂ ਦੀ ਕੋਈ ਤਹਿਜ਼ੀਬ ਕਿਸੇ ਦੇ ਨਾਲ ਨਹੀਂ ਸੀ ਮਿਲਦੀ, ਕੋਈ ਸਾਊਥ ਹੈ, ਕੋਈ ਤਾਮਿਲ ਹੈ, ਕੋਈ ਤੇਲਗੂ ਹੈ, ਕੋਈ ਇੱਧਰ ਹੈ, ਪਰ ਉਹਨਾਂ ਨੂੰ ਇੱਕ ਮੁਲਕ ਮਿਲਿਆ ਪਾਕਿਸਤਾਨ, ਜਿਸ ਦੇ ਲਈ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਬੜੀ ਸਿਆਣਪ ਦੇ ਨਾਲ ਬਿਨਾਂ ਇੱਕ ਦਿਨ ਵੀ ਜੇਲ੍ਹ ਕੱਟਿਆ ਜਾਂ ਆਪਣੇ ਲੋਕਾਂ ਨੂੰ ਉਸ ਮੁਸੀਬਤ 'ਚ ਪਾਇਆ। ਇਹ ਠੀਕ ਹੈ 47 ਦੀ ਸਿਵਲ ਵਾਰ 'ਚ ਜਿਹੜਾ ਉਹ ਦੋਨੋਂ ਪਾਸੇ ਨੁਕਸਾਨ ਹੋਇਆ, ਲੇਕਿਨ ਇਹ ਉਹਨਾਂ ਦੀ ਵਿਜ਼ਡਮ ਸੀ, ਸਿਆਣਪ ਸੀ ਕਿ ਜਿੱਥੇ ਉਹਨਾਂ ਨੇ ਕਾਂਗਰਸ ਦੇ ਗਾਂਧੀ ਔਰ ਨਹਿਰੂ ਦੀ ਜਿਹੜੀ ਜ਼ਹਿਨੀਅਤ ਸੀ ਉਹਨੂੰ ਸਮਝਿਆ ਔਰ ਉਹਨਾਂ ਨੂੰ ਮਾਤ ਦਿੱਤੀ ਉਸ ਪਾਵਰ ਦੀ ਗੇਮ ਦੇ ਵਿੱਚ, ਜਿਹਦੇ ਚੋਂ ਕਿ ਉਹਨਾਂ ਨੇ ਆਪਣਾ ਮੁਲਕ ਬਣਾਉਣ ਦਾ ਸੰਕਲਪ ਦ੍ਰਿੜ ਕੀਤਾ ਹੋਇਆ ਸੀ। ਉੱਥੇ ਉਹਨਾਂ ਅੰਗਰੇਜ਼ਾਂ ਨੂੰ ਵੀ, ਜਿਹੜੇ ਅੰਗਰੇਜ਼ ਕਿ ਦਿਲੋਂ ਨਹੀਂ ਸੀ ਚਾਹੁੰਦੇ, ਕਿਉਂਕਿ ਉਹਨਾਂ ਨੂੰ ਉਹਨਾਂ ਦਾ ਆਪਣਾ ਏਜੰਡਾ ਸੀ, ਲੇਕਿਨ ਜੇ ਇਹ ਕਹਿਣਾ ਹੋਏ ਕਿ ਇੱਕ ਲਾਈਨ ਦੇ ਵਿੱਚ ਕਿ ਹੀ ਡਰੂ ਵਿਕਟਰੀ ਆਊਟ ਆਫ ਦਾ ਜਾਜ਼ ਆਫ ਡਿਫੀਟ, ਜਦੋਂ ਕਿ ਦੋਨੋਂ ਹੀ ਧਿਰਾਂ ਜਿਹੜੀਆਂ ਨੇ ਉਹ ਇੱਕ ਇਸ ਕਿਸਮ ਦਾ ਦੁਸ਼ਮਣੀ ਵਾਲਾ ਰਵੱਈਆ ਰੱਖਦੇ ਸੀ, ਉਹਨਾਂ ਨੇ ਪਾਕਿਸਤਾਨ ਜਿਹੜਾ ਹੈ ਉਹ ਕ੍ਰੀਏਟ ਕੀਤਾ। ਹਾਲਾਂਕਿ ਵੱਖਰੀ ਗੱਲ ਹੈ ਕਿ ਸਾਡੀ ਲੀਡਰਸ਼ਿਪ ਨਾ ਅੰਗਰੇਜ਼ਾਂ ਦੇ ਕੋਈ ਸਾਈਨ ਸਿਗਨਲ ਸਮਝ ਸਕੀ, ਜਿਵੇਂ ਸਰਦਾਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਬਿਆਨ ਕੀਤਾ, ਨਾ ਹੀ ਕਾਇਦੇ ਆਜ਼ਮ ਦੀ ਆਫਰ ਜਾਂ ਉਹਨਾਂ ਵੱਲੋਂ ਦਿੱਤੀ ਗਈ ਐਡਵਾਈਸ ਜਿਹੜੀ ਕਿ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੂੰ ਸੀ, ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਯੂ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ ਸਲੇਵਸ, but when you will see them as the rulers, you will see their true face when they will be the masters and you will be the slaves, ਕਿ ਤੁਸੀਂ ਉਹਨਾਂ ਨੂੰ ਸਹਿ ਗੁਲਾਮ ਦੇ ਤੌਰ ਤੇ ਦੇਖੇ, ਜਦੋਂ ਇਹ ਆਜ਼ਾਦ ਹੋਣਗੇ ਉਦੋਂ ਤੁਸੀਂ ਦੇਖੋਗੇ ਕਿ ਇਹ ਤੁਹਾਡੇ ਮਾਲਕ ਹੋਣਗੇ। ਔਰ ਇਹ 70 ਸਾਲ ਦੀ ਸਾਡੀ ਗੁਲਾਮੀ ਦੀ ਦਾਸਤਾਨ ਜਿਹੜੀ ਹੈ ਉਸ ਜਿਹੜਾ ਉਹਨਾਂ ਦੀ ਇੱਕ
ਪ੍ਰੋਫੈਸੀ ਸੀ ਜਾਂ ਭਵਿੱਖਬਾਣੀ ਸੀ ਉਸ ਨੂੰ ਸੱਚ ਸਾਬਤ ਕਰਦੀ। ਬਿਲਕੁਲ। ਔਰ ਇਧਰ ਜ਼ਾਹਰ ਹੈ ਕਿ ਜੇ ਇਹਨਾਂ ਨੂੰ ਜਿਸ ਦਾ ਨਾਮ ਭਾਰਤ ਰੱਖਿਆ ਗਿਆ ਇਹ ਸੂਟ ਕਰਦਾ ਕਿ ਐਡਲਟ ਫਰੈਂਚਾਈਜ਼ ਜਾਂ ਹਰ ਇੱਕ ਨੂੰ ਜਿਹੜਾ ਆਜ਼ਾਦਾਨਾ ਹਰ ਐਡਲਟ ਨੂੰ ਮੇਲ ਔਰ ਫੀਮੇਲ ਵੋਟ ਦੇਣ ਦਾ ਹੱਕ ਦੇਣਾ ਇਹਨਾਂ ਦੇ ਖਿਲਾਫ ਜਾਂਦਾ ਤੇ ਸ਼ਾਇਦ ਉਹਨਾਂ ਨੇ ਉਹ ਵੀ ਨਹੀਂ ਸੀ ਦੇਣਾ। ਪਰ ਕਿਉਂਕਿ ਮੁਸਲਿਮ ਕਮਿਊਨਿਟੀ ਦੇ ਵਿੱਚ ਵੀ ਇੱਕ ਤਬਕਾ ਜਿਹੜਾ ਕਿ ਗਾਂਧੀ ਔਰ ਨਹਿਰੂ ਦੇ ਢਹਿ ਚੜਿਆ ਹੋਇਆ ਸੀ, ਉਹ ਭਾਵੇਂ ਮੌਲਾਨਾ ਅਬੁਲ ਕਲਾਮ ਆਜ਼ਾਦ ਹੋਏ, ਉਹ ਰਫੀ ਅਹਿਮਦ ਕਦਵਾਈ ਜਾਂ ਦੂਸਰੇ ਜਿਹੜਾ ਸਾਰਾ ਦੌਰ ਸੀ ਜਿਹੜੇ ਕੌਮੀਅਤ ਔਰ ਕੌਮ ਪ੍ਰਸਤ ਦੇ ਤੌਰ ਤੇ ਸਮਝਦੇ ਸੀ ਕਿ ਜੀ ਇਹ ਸਾਡਾ ਮੁਲਕ ਹੈ ਔਰ ਹਰ ਇੱਕ ਦੇ ਨਾਲ ਬਰਾਬਰੀ ਹੋਏਗੀ। ਸੋ ਜ਼ਾਹਰ ਹੈ ਕਿ ਜਿਹੜੇ ਲਾਅ 47 ਤੋਂ ਪਹਿਲਾਂ ਹੀ ਮੁਸਲਮਾਨਾਂ ਦੇ ਲਈ ਜਿਨ੍ਹਾਂ ਦੇ ਜਿਵੇਂ ਮੁਸਲਿਮ ਪਰਸਨਲ ਲਾਅ 1930s ਦੇ ਵਿੱਚ ਬਲੈਸਫੇਮੀ ਲਾਅ ਔਰ ਦੂਸਰੇ ਸਾਹਮਣੇ ਆਏ, ਸੋ ਉਹਨਾਂ ਦੀ ਕੰਟੀਨਿਊਟੀ ਰਹੀ। ਔਰ 1950 ਦੇ ਵਿੱਚ ਜਿਹੜਾ ਭਾਰਤੀ ਸੰਵਿਧਾਨ ਲਾਗੂ ਹੋਇਆ ਕਾਂਸਟੀਟਿਊਟ ਅਸੈਂਬਲੀ 'ਚ ਲੰਬੀ ਡਿਬੇਟ ਤੋਂ ਬਾਅਦ, ਉਹਦੇ 'ਚ ਸਿੱਖ ਤਾਂ ਅਗੇਨ ਅਸੀਂ ਤਾਂ ਧੌਣ ਪੜਾਈ ਪਹਿਲਾਂ ਆਪਣਾ ਹੱਕ ਛੱਡ ਕੇ, ਔਰ ਉਸ ਕਨਸਟੀਟਿਊਸ਼ਨ ਦੇ ਥੱਲੇ ਜਿਹੜਾ ਸਿੱਖਾਂ ਨੂੰ ਬੌਧੀਆਂ ਜੈਨੀਆਂ ਦੇ ਨਾਲ ਆਰਟੀਕਲ 25(20) ਦੇ ਥੱਲੇ ਹਿੰਦੂ ਬਣਾ ਦਿੱਤਾ ਗਿਆ। ਔਰ ਉਸੇ ਹੀ ਕਨਸਟੀਟਿਊਸ਼ਨ ਦੇ ਤਹਿਤ ਪਹਿਲੀਆਂ ਜਨਰਲ ਚੋਣਾਂ ਪਾਰਲੀਮੈਂਟ ਦੀਆਂ 1952 ਦੇ ਵਿੱਚ ਹੋਈਆਂ। ਪਰ ਵੋਟ ਦਾ ਹੱਕ ਹਰ ਇੱਕ ਨੂੰ ਮਿਲਿਆ, ਉਹ ਭਾਵੇਂ ਮੇਲ ਸੀ ਫੀਮੇਲ ਸੀ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 17 ਸਾਲਾਂ 'ਚ ਇਹਦੇ ਬਾਵਜੂਦ ਕਿ ਇੰਦਰਾ ਗਾਂਧੀ ਦਾ ਦੌਰ ਜਿਹਦੇ 'ਚ ਕਿ ਉਹਨੇ ਲਗਭਗ 21-22 ਮਹੀਨੇ ਐਮਰਜੈਂਸੀ ਦਾ ਰਾਜ ਜਿਹੜਾ ਹੈ ਉਹ ਕੀਤਾ, ਸਿਵਲ ਲਿਬਰਟੀਜ਼ ਸਸਪੈਂਡ ਕੀਤੀਆਂ, ਔਰ ਸਿੱਖ ਭਾਵੇਂ 2% ਤੋਂ ਵੀ ਘੱਟ ਆਬਾਦੀ ਸੀ। ਔਰ ਇਹ ਐਮਨੈਸਟੀ ਦੀ ਰਿਪੋਰਟ ਦੇ ਮੁਤਾਬਕ ਵੀ ਜਦੋਂ ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗਾ 40,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ, ਜਿਹੜੀ ਕਿ ਐਮਰਜੈਂਸੀ ਦੇ ਖਿਲਾਫ ਜਿਹੜੇ ਲੋਕ ਜੇਲ੍ਹਾਂ 'ਚ ਗਏ ਉਹਦਾ 24-25% ਬਣਦਾ ਸੀ। ਸੋ ਅਸੀਂ ਕਿਉਂਕਿ ਮੁੱਢਲੇ ਤੌਰ ਤੇ ਇਨਸਾਨੀ ਬਰਾਬਰੀ 'ਚ ਯਕੀਨ ਰੱਖਦੇ ਹਾਂ, ਮਨੁੱਖੀ ਹੱਕਾਂ 'ਚ ਯਕੀਨ ਰੱਖਦੇ ਹਾਂ, ਸਿਵਲ ਲਿਬਰਟੀਜ਼ 'ਚ ਯਕੀਨ ਰੱਖਦੇ ਹਾਂ, ਇਸ ਲਈ ਅਸੀਂ ਉਸ ਵੇਲੇ ਦਾ ਸਾਰਾ ਭਾਰਤ ਜਿਸ ਦੇ ਮੁੱਢਲੇ ਹੱਕ ਸਸਪੈਂਡ ਕਰਕੇ ਐਮਰਜੈਂਸੀ ਜਿਹੜੀ ਕਿ ਆਲਮੋਸਟ ਕਲੋਜ਼ ਟੂ ਡਿਕਟੇਟਰਸ਼ਿਪ ਹੀ ਸੀ, ਉਸ ਦੇ ਖਿਲਾਫ ਵੀ ਅਸੀਂ ਆਵਾਜ਼ ਚੁੱਕੀ ਔਰ ਉਹਦਾ ਅਸੀਂ ਖਮਿਆਜ਼ਾ ਵੀ ਭੁਗਤਿਆ। ਨਤੀਜੇ ਦੇ ਤੌਰ ਤੇ ਜਦੋਂ ਥੋੜੀ ਦੇਰ ਹੀ ਸਰਕਾਰ ਰਹੀ ਮੁਰਾਰਜੀ ਦੇਸਾਈ ਦੀ, ਦੁਬਾਰਾ ਇੰਦਰਾ ਗਾਂਧੀ ਆਈ ਵਾਪਸ ਪਾਵਰ 'ਚ 80-81 ਦੇ ਪੀਰੀਅਡ 'ਚ, ਉਹਨੇ ਫਿਰ ਕਿਵੇਂ ਪਲਾਨ ਕਰਕੇ ਜੂਨ 84 ਦਾ ਘੱਲੂਘਾਰਾ ਵਰਤਾਇਆ ਉਹ ਇੱਕ ਵੱਖਰਾ ਚੈਪਟਰ ਹੈ। ਪਰ ਮੈਂ ਕਿਉਂਕਿ ਅੱਜ ਪਾਕਿਸਤਾਨ ਦੇ ਵਿੱਚ ਪਿਛਲੇ ਕੱਲ ਵੋਟਾਂ ਪਈਆਂ, ਅੱਜ ਉੱਥੇ ਚੋਣ ਨਤੀਜਿਆਂ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਜਾਰੀ ਹੈ, ਇਸ ਵਿਸ਼ੇ ਨੂੰ ਚੁਣੇ ਤਾਂ ਮੈਂ ਇਸ ਪਿਛੋਕੜ ਦੇ ਵਿੱਚ ਜ਼ਰੂਰ ਗੱਲ ਕਰਨਾ ਚਾਹੁੰਦਾ ਕਿ ਇੱਕ ਪਾਸੇ ਭਾਵੇਂ 70 ਸਾਲ ਦੇ ਵਿੱਚ ਉਹਨਾਂ ਨੇ ਵੋਟ ਦਾ ਹੱਕ ਦੇ ਕੇ ਆਪਣੇ ਆਪ ਨੂੰ, ਉੱਥੇ ਤਾਂ ਜਮਹੂਰੀਅਤ ਨੂੰ ਜਾਂ ਡੈਮੋਕ੍ਰੇਸੀ ਨੂੰ ਡਿਫਾਈਨ ਕਰਨਾ ਹੀ ਇਹ ਰਹਿ ਗਿਆ ਕਿ ਜੀ ਕੋਈ ਵੋਟ ਪਾ ਸਕਦਾ, ਲੇਕਿਨ ਉਸ ਕੌਮ ਪ੍ਰਸਤੀ ਦੀ ਗੱਲ ਕਰਨ ਵਾਲੇ ਗਾਂਧੀ ਨਹਿਰੂ ਦਾ ਭਾਰਤ ਜਿਹੜਾ ਹੈ ਉਹ ਅਲਟੀਮੇਟਲੀ ਸਿੱਖਾਂ ਨੂੰ ਤਾਂ ਪਹਿਲੇ ਦਿਨ ਤੋਂ ਹੀ ਕ੍ਰਿਮੀਨਲ ਟ੍ਰਾਈਬ ਬਣਾਉਂਦਾ ਸੀ। ਔਰ ਸਾਡੇ ਨਾਲ ਤੇ ਕਿਵੇਂ ਮੈਜੋਰੀਟੇਰੀਅਨਿਜ਼ਮ ਦੇ ਨਾਂ ਥੱਲੇ ਜਿਹੜਾ ਅਲਟੀਮੇਟਲੀ ਉਹ ਡਿਸਕ੍ਰਿਮੀਨੇਸ਼ਨਸ ਦਾ ਔਰ ਸਲੇਵਰੀ ਦਾ ਜਿਹੜਾ ਸਾਡਾ ਦੌਰ ਤਾਂ ਜਾਰੀ ਹੈ। ਪਰ ਅਸੀਂ ਉਸ ਦੇ ਵਿੱਚ ਇਹ ਰੁਝਾਨ ਵੀ ਪਿਛਲੇ 34-35 ਸਾਲ 'ਚ ਦੋਨੋਂ ਹੀ ਮਾਈਨੋਰਿਟੀਜ਼ ਵੱਡੀਆਂ ਨੇ ਜਿਨ੍ਹਾਂ ਦੇ ਵਿੱਚ ਮੁਸਲਮਾਨ ਔਰ ਸਿੱਖ ਨੇ ਉਹ ਦੇਖ ਲਿਆ। ਔਰ ਪਹਿਲਾ ਤਜਰਬਾ ਇਸ ਦੇ ਉੱਤੇ ਜਿਸ ਸਟੇਜ ਤੱਕ ਕਾਂਗਰਸ ਨੂੰ ਲੋੜ ਸੀ ਉਦੋਂ ਉਹ ਸਿੱਖਾਂ ਮੁਸਲਮਾਨਾਂ ਜਾਂ ਦੂਸਰਿਆਂ ਦੀਆਂ ਵੋਟਾਂ ਦੇ ਸਿਰ ਤੇ ਪਾਵਰ ਚਾਹੁੰਦੀ ਸੀ, ਦਲਿਤ ਹਰੀਜਨ ਜਿਨ੍ਹਾਂ ਨੂੰ ਨਾਂ ਦਿੱਤਾ ਗਿਆ। ਲੇਕਿਨ ਜਦੋਂ ਉਹਨਾਂ ਨੇ ਦੇਖਿਆ ਕਿ ਬਈ ਹੁਣ ਜਿਹੜੀ ਹੈ ਉਹ ਹਿੰਦੂਤਵਾ ਦੇ ਕਰਾਊਡ ਨੂੰ ਨਾਲ ਲਾਉਣ ਲਈ ਮੈਜੋਰਟੀ ਹਿੰਦੂਆਂ ਦੀ ਵੋਟ ਲੈਣੀ ਹੈ, ਤੇ ਫਿਰ ਜੋ ਕੁਝ ਜੂਨ 84 ਚ ਸਿੱਖਾਂ ਦੇ ਨਾਲ ਜਿਹੜਾ ਘੱਲੂਘਾਰਾ ਵਰਤਾਇਆ ਗਿਆ ਉਸ ਦਾ ਕਾਰਨ ਹੀ ਕਿਉਂਕਿ 84 ਦੇ ਐਂਡ ਦੇ ਵਿੱਚ ਨਵੰਬਰ ਦੇ ਵਿੱਚ ਚੋਣਾਂ ਸਨ ਪਾਰਲੀਮੈਂਟ ਦੀਆਂ, ਇੰਦਰਾ ਗਾਂਧੀ ਦੂਸਰੇ ਫਰੰਟਸ ਤੇ ਫੇਲ ਹੋ ਰਹੀ ਸੀ, ਐਮਰਜੈਂਸੀ ਲਾ ਕੇ ਉਹਨੇ ਦੇਖ ਲਿਆ ਸੀ। ਔਰ ਉਸ ਤੋਂ ਬਾਅਦ ਉਹਨੇ ਇਹ ਦੇਖ ਲਿਆ ਕਿ ਵੀ ਜੇ ਤੁਸੀਂ ਮੈਜੋਰਿਟੀ ਕਮਿਊਨਿਟੀ ਨੂੰ ਖੁਸ਼ ਕਰਨਾ ਹੈ ਤੇ ਫਿਰ ਮਾਈਨੋਰਿਟੀ ਦੀ ਬਲੀ ਦਿਓ, ਔਰ ਪਹਿਲੀ ਬਲੀ ਦੇ ਲਈ ਸਿੱਖਾਂ ਨੂੰ ਚੁਣਿਆ ਗਿਆ। ਔਰ ਜ਼ਾਹਰ ਹੈ ਕਿ ਜੋ ਕੁਝ ਫਿਰ ਵਾਪਰਿਆ, ਭਾਵੇਂ ਉਹ ਆਪਣੇ ਕੀਤੇ ਦੀ ਉਹਨੇ ਸਜ਼ਾ ਪਾਈ 31 ਅਕਤੂਬਰ 1984 ਨੂੰ, ਪਰ ਉਸ ਤੋਂ ਬਾਅਦ ਰਾਜੀਵ ਗਾਂਧੀ ਨੂੰ ਜਿਵੇਂ 3/4 ਮੈਜੋਰਿਟੀ ਦੇ ਨਾਲ ਭਾਰਤ ਦੇ ਹਿੰਦੂਆਂ ਨੇ ਦਿੱਲੀ ਤਖਤ ਤੇ ਬਿਠਾਇਆ। ਔਰ ਉਸ ਨੇ ਵੀ ਕਿਉਂਕਿ ਉਹਨੇ ਤਖਤ ਬਹਿਣ ਤੋਂ ਪਹਿਲਾਂ ਹੀ
ਹਜ਼ਾਰਾਂ ਸਿੱਖਾਂ ਦੇ ਖੂਨ ਦੇ ਨਾਲ ਆਪਣਾ ਰਾਜ ਤਿਲਕ ਪਹਿਲਾਂ ਹੀ ਕਰ ਲਿਆ ਸੀ ਔਰ ਇਹ ਗਾਰੰਟੀ ਕਰ ਲਿਆ ਸੀ ਕਿ ਜਿਹੜਾ ਉਹਨੂੰ ਪਾਵਰ ਮਿਲੇਗੀ ਔਰ ਉਵੇਂ ਹੀ 3/4 ਜਿਹੜੀ ਹੈ ਮੈਜੋਰਿਟੀ ਪਾਰਲੀਮੈਂਟ ਦੇ ਵਿੱਚ ਉਹਨੂੰ ਮਿਲੀ। ਔਰ ਇਹੀ ਐਕਸਪੈਰੀਮੈਂਟ ਫਿਰ ਮੈਂ ਕਿਉਂਕਿ ਅੱਜ ਵੋਟਾਂ ਦੀ ਗੱਲ ਹੋ ਰਹੀ ਹੈ, ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ 'ਚ ਵੀ ਬੜਾ ਉਤਸ਼ਾਹ ਹੈ ਔਰ ਜਮਹੂਰੀਅਤ ਦੀ ਜਿੱਤ ਤੇ ਇੱਧਰ ਤੇ ਉੱਧਰ, ਇੱਧਰਲੇ ਵੀ ਜਮਹੂਰੀਅਤ ਦੀ ਜਿੱਤ ਕਹਿੰਦੇ ਨੇ ਜਦੋਂ ਚੋਣਾਂ ਹੋ ਜਾਂਦੀਆਂ ਨੇ ਜਾਂ ਕਿਸੇ ਦੇ ਹੱਥ ਪਾਵਰ ਆਉਂਦੀ ਹੈ। ਸੋ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਨੋਂ ਹੀ ਪਾਸੇ ਇੱਕੋ ਜਿਹੀ ਕਹਾਣੀ ਆਲਮੋਸਟ ਵਰਤਦੀ ਹੈ, ਪਰ ਕਿਉਂਕਿ ਪਾਕਿਸਤਾਨ ਨੂੰ ਟਾਰਗੇਟ ਕੀਤਾ ਹੋਇਆ ਇੰਡੀਅਨ ਮੀਡੀਆ ਨੇ ਵੀ ਔਰ ਦੂਸਰਿਆਂ ਨੇ ਵੀ, ਔਰ ਪਾਕਿਸਤਾਨ ਨੂੰ ਜਦੋਂ ਪ੍ਰੈਜ਼ੈਂਟ ਕੀਤਾ ਜਾਂਦਾ ਤਾਂ ਇਵੇਂ ਹੁੰਦਾ ਹੈ ਕਿ ਜਿਵੇਂ ਉੱਥੇ ਸਭ ਕੁਝ ਜਿਹੜੀ ਹੈ ਉਹ ਫੌਜ ਹੀ ਕਰਵਾਉਂਦੀ ਹੈ ਜਾਂ ਫੌਜ ਹੀ ਹੈ, ਉੱਥੇ ਜਮਹੂਰੀਅਤ ਜਿਹੜੀ ਹੈ ਇੱਕ ਸਟੰਟ ਹੈ, ਫਰਾਡ ਹੈ। ਜਦੋਂ ਕਿ ਉਹਨਾਂ ਦਾ ਜੇ ਅਸੀਂ ਆਪਣਾ ਹਾਲ ਵੀ ਜੇ ਦੇਖਾਂਗੇ ਈਵਨ ਫੌਜ ਦੇ ਹਵਾਲੇ ਨਾਲ ਵੀ ਉਹ ਮੈਂ ਇਸ ਦੇ ਵਿੱਚ ਲਿਆਵਾਂਗਾ ਵਿਚਾਰ ਅਧੀਨ, ਪਰ ਮੈਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਵੀ ਜਿਸ ਜਮਹੂਰੀਅਤ ਨੂੰ ਇੱਕ ਆਦਰਸ਼ ਸਿਸਟਮ ਜਦੋਂ ਪੱਛਮੀ ਮੁਲਕਾਂ ਨੇ ਜਾਂ ਅਮਰੀਕਾ ਵਰਗੇ ਮੁਲਕ ਨੇ ਇਸ ਦੇ ਉੱਤੇ ਜਿਸ ਨੂੰ ਗ੍ਰੇਟੈਸਟ ਡੈਮੋਕ੍ਰੇਸੀ ਕਿਹਾ ਜਾਂਦਾ ਹੈ ਜਾਂ ਇਸ ਨੂੰ ਡਿਫਾਈਨ ਕਰਦੇ ਆ ਅਬਰਾਹਿਮ ਲਿੰਕਨ ਨੇ ਜਿਹੜਾ ਉਹ ਡਿਫਾਈਨ ਕੀਤਾ ਸੀ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਲੇਕਿਨ ਜਦੋਂ ਇੱਥੇ ਪੀਪਲ ਸੀ ਉਹਦਾ ਭਾਵੇਂ ਇੱਕ ਸਟੇਜ ਤੱਕ ਇੱਥੇ ਵੀ ਮਤਲਬ ਉਹਦਾ ਵਾਈਟ ਮੈਜੋਰਿਟੀ ਰਿਹਾ ਔਰ ਇਹਨਾਂ ਨੇ ਵੀ ਲੰਬਾ ਵਕਤ ਉਸ ਕਿਸਮ ਦਾ ਦੌਰਾ ਰੱਖਿਆ। ਅੱਜ ਉਸ ਦੀ ਪਾਰਸ਼ਲ ਵਾਪਸੀ ਵੀ ਟਰੰਪ ਦੇ ਰੂਪ 'ਚ ਨਜ਼ਰ ਆਉਂਦੀ, ਪਰ ਓਵਰ ਏ ਪੀਰੀਅਡ ਆਫ ਟਾਈਮ ਇਹ ਗੱਲ ਕਿਸੇ ਵੀ ਜਮਹੂਰੀਅਤ ਦੇ ਲਈ ਇੰਪੋਰਟੈਂਟ ਕ੍ਰਾਈਟੇਰੀਆ ਹੈ ਕਿ ਭਾਈ ਉਸ ਦੇ ਵਿੱਚ ਮਾਈਨੋਰਿਟੀਜ਼, ਵਿਮਨ, ਉਹਨਾਂ ਦਾ ਔਰ ਆਮ ਲੋਕ ਕਿੰਨੇ ਮਹਿਫੂਜ਼ ਔਰ ਖੁਸ਼ਹਾਲ ਮਹਿਸੂਸ ਕਰਦੇ ਨੇ। ਸੋ ਜੇ ਅਸੀਂ ਅੱਜ ਇੰਡੀਆ ਪਾਕਿਸਤਾਨ ਦੋਨਾਂ ਦੇ ਹਵਾਲੇ ਨਾਲ ਜੇ ਮੈਂ ਗੱਲ ਕਰਨੀ ਹੋਈ, ਬੰਗਲਾਦੇਸ਼ ਤਾਂ ਇਹਨਾਂ ਨੇ ਪੂਰਬੀ ਬੰਗਾਲ ਕੱਟ ਕੇ ਫੌਜ ਭੇਜ ਕੇ 1971 ਦੇ ਵਿੱਚ ਲਿਆਂਦਾ ਤੇ ਕਹਿਣ ਨੂੰ ਇਹ ਜਮਹੂਰੀਅਤ ਜਿਹੜੀ ਹੈ ਇਹ ਲੋਕਾਂ ਦੇ ਕੋਲ ਵੋਟ ਦਾ ਹੱਕ ਹੈ, ਪਰ ਕਿਵੇਂ ਵੋਟਾਂ ਪਵਾਈਆਂ ਜਾਂਦੀਆਂ ਨੇ। ਜਿਵੇਂ ਅਸੀਂ ਦੇਖਿਆ ਕਿ ਜੇ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਈ ਤੇ ਉਸ ਚੋਂ ਜਿਹੜੀ ਹੈ ਮੈਜੋਰਿਟੀ ਵੋਟ ਉਹਨਾਂ ਦੇ ਬਾਕਸਿਸ ਦੇ ਵਿੱਚ ਗਈ ਔਰ ਜਿਹੜਾ ਰਜੀਮ ਫਿਰ ਬਣਿਆ ਔਰ ਜੇ ਉਹੀ ਪਾਰਟ ਅਸੀਂ ਨਰਿੰਦਰ ਮੋਦੀ ਜਿਹੜਾ 2014 ਦੇ ਵਿੱਚ ਪ੍ਰਾਈਮ ਮਿਨਿਸਟਰ ਬਣਦਾ ਇਹਨੇ ਕਿਵੇਂ ਗੋਦਰਾ ਕਾਂਡ ਦੀ ਆੜ ਦੇ ਵਿੱਚ ਭਾਰਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗੁਜਰਾਤ 'ਚ ਔਰ ਫਿਰ ਉਹ ਚੈਂਪੀਅਨ ਦੇ ਤੌਰ ਤੇ ਉੱਭਰਿਆ ਕਿਉਂਕਿ ਉਹਨਾਂ ਨੇ ਦੇਖ ਲਿਆ ਆਰਐਸਐਸ ਨੇ ਕਿ ਵੀ ਇੰਦਰਾ ਗਾਂਧੀ ਦਾ ਜਿਹੜਾ ਕਾਰਡ ਹੈ ਉਹਦੇ ਪੁੱਤਰ ਨੇ ਕਾਮਯਾਬੀ ਨਾਲ ਖੇਲੇ। ਸੋ ਉਸ ਤੋਂ ਬਾਅਦ ਭਾਰਤੀ ਨਕਸ਼ੇ ਦੇ ਵਿੱਚ ਤਾਂ ਵੋਟ ਪੋਲਿਟਿਕਸ ਦੇ ਵਿੱਚ ਹੁਣ ਜਿਹੜੇ 2019 ਦੀਆਂ ਚੋਣਾਂ ਤੱਕ ਪਹੁੰਚਦੇ ਆ ਹੁਣ ਤਾਂ ਇਹਨਾਂ ਨੇ ਦਲਿਤਾਂ ਨੂੰ ਵੀ ਸਿੱਧੇ ਤੌਰ ਤੇ ਘੜੀਸ ਲਿਆ ਉਹ ਸਾਰੇ ਦੇ ਵਿੱਚ ਔਰ ਬਾਕੀ ਜਿਹੜੀ ਹੈ ਲਿੰਚਿੰਗ ਔਰ ਦੂਜਾ ਤੀਜਾ ਪਾਰਟ ਚੱਲ ਰਿਹਾ ਔਰ ਜੋ ਕੁਝ ਵੀ ਉੱਥੇ ਹੋ ਰਿਹਾ ਉਹ ਸਿਰਫ ਤੇ ਸਿਰਫ ਉਸ ਵੋਟ ਪੋਲਿਟਿਕਸ ਦਾ ਹਿੱਸਾ ਬਣ ਕੇ ਰਹਿ ਗਿਆ। ਕੋਈ ਬੇਸ਼ੱਕ ਭਾਰਤ ਦੇ ਸਮਾਜ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ। ਕੀ ਹਾਲ ਮਹਾਰਾਸ਼ਟਰ ਜਿਹੜੇ ਮਰਾਠਾ ਆਪਣੇ ਆਪ ਨੂੰ ਮਰਾਠਾ ਐਮਪਾਇਰ ਦੀ ਗੱਲ ਕਰਦੇ ਸੀ ਅੱਜ ਪਿਛਲੇ ਕੱਲ ਹੀ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਸੀ ਔਰ ਕਿਸ ਗੁਰਬਤ ਦੇ ਵਿੱਚ ਜਿਹੜਾ ਮਰਾਠਵਾੜਾ ਰੀਜਨ ਹੈ ਜਿਹੜਾ ਕਿਸੇ ਵੇਲੇ ਹੈਦਰਾਬਾਦ ਸਟੇਟ ਦਾ ਹਿੱਸਾ ਹੁੰਦਾ ਸੀ ਕਿਉਂਕਿ ਹੈਦਰਾਬਾਦ ਜਿਹੜਾ ਉਹ 2 ਲੱਖ ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਸੀ ਪਰ ਜਦੋਂ 1948 ਦੇ ਵਿੱਚ ਜ਼ਬਰਦਸਤੀ ਜਿਹੜੀ ਹੈ ਉਹਨੂੰ ਫੌਜ ਭੇਜ ਕੇ ਐਕਵਾਇਰ ਕੀਤਾ ਤੇ ਉਸ ਨੂੰ ਉਸ ਦਾ ਵੱਡਾ ਹਿੱਸਾ ਜਿਹੜਾ ਉਹ ਤੋੜ ਕੇ ਜਿਹੜਾ ਕੁਝ ਉਹਦੇ ਚ ਉਹਨਾਂ ਨੇ ਉਸ ਵੇਲੇ ਮਹਾਰਾਸ਼ਟਰ ਨਹੀਂ ਸੀ ਬੰਬੇ ਟੁਗੇਦਰ ਸੀ ਬਾਅਦ ਦੇ ਵਿੱਚ ਉਹੀ ਬੰਬੇ ਜਿਹੜੀ ਸਟੇਟ ਹੈ ਉਹ ਮਹਾਰਾਸ਼ਟਰ ਔਰ ਗੁਜਰਾਤ ਦੋਨਾਂ ਦੇ ਵਿੱਚ ਡਿਵਾਈਡ ਕੀਤੀ ਗਈ। ਸੋ ਹੈਦਰਾਬਾਦ ਦਾ ਕੁਝ ਹਿੱਸਾ ਬੰਬੇ ਦੇ ਵਿੱਚ ਵੱਡਾ ਹਿੱਸਾ ਮਰਾਠਵਾੜਾ ਜਿਹੜਾ ਅੱਜ ਇਹ ਪਹਿਲਾਂ ਕਿਸੇ ਵੇਲੇ ਨਿਜ਼ਾਮ ਹੈਦਰਾਬਾਦ ਦੇ ਥੱਲੇ ਸੀ। ਇਸੇ ਤਰ੍ਹਾਂ ਕੁਝ ਹਿੱਸਾ ਕਰਨਾਟਕਾ ਦੇ ਵਿੱਚ ਵੱਡਾ ਹਿੱਸਾ ਜਿਵੇਂ ਮੈਸੂਰ ਇਹ ਜਿਹੜਾ ਉਹ ਕਰਨਾਟਕਾ ਦਾ ਸਾਰਾ ਹਿੱਸਾ ਮੈਸੂਰ ਉਹਨਾਂ ਦਾ ਟੀਪੂ ਸੁਲਤਾਨ ਦਾ ਰਿਹਾ ਲੇਕਿਨ ਪ੍ਰੈਜ਼ੈਂਟ ਡੇ ਕਰਨਾਟਕਾ ਦੇ ਵਿੱਚ ਆਂਧਰਾ ਜਿਹੜੇ ਹੈਦਰਾਬਾਦ ਨਿਜ਼ਾਮ ਦੀ ਰਿਆਸਤ ਦੇ ਹਿੱਸਿਆਂ ਨੂੰ ਸ਼ਾਮਲ ਕੀਤਾ ਗਿਆ ਔਰ ਆਂਧਰਾ ਪ੍ਰਦੇਸ਼ ਦਾ ਤਾਂ ਵੱਡਾ ਹਿੱਸਾ ਹੀ ਉਹ ਹੈ ਜਿਹੜਾ ਹੈਦਰਾਬਾਦ ਰਿਆਸਤ ਦਾ। ਸੋ ਜ਼ਾਹਰ ਹੈ ਵੀ ਇਹਨਾਂ ਨੇ ਜਿੱਥੇ ਜਿੱਥੇ ਵੀ ਇਸ ਪਾਰਟ ਨੂੰ ਅੱਜ ਅਸੀਂ ਜੇ ਦੇਖੀਏ ਤਾਂ ਉਹ 70 ਸਾਲ ਬਾਅਦ ਭਾਰਤ ਦੇ ਵਿੱਚ ਭਾਵੇਂ ਵੋਟਾਂ ਦੀ ਗੱਲ ਹੈ 70 ਸਾਲ 'ਚ ਕੰਟੀਨਿਊਟੀ ਹੈ ਕੋਈ ਇਹ ਨਹੀਂ ਹੈ ਕਿ ਫੌਜ ਨੇ ਸਿੱਧੇ ਤੌਰ ਤੇ ਲਿਆ ਪਰ ਇੱਕ ਪਾਸੇ ਕਰਪਸ਼ਨ ਦਾ ਬੋਲਬਾਲਾ
दूसरे पासे फिरकू राजनीति जिहदे थल्ले उस किस्म का माहौल उसारिया गया और तीसरा जे असी आर्मी की प्रेजेंस की गल करनी होए क्योंकि पाकिस्तान के हवाले नाल जिहड़ी गल हुण भी चोण नतीजिਆਂ ਨੂੰ ਲੈ के भी इस किस्म ਦੀਆਂ ਗੱਲਾਂ आ रही ने और भारतीय मीडिया ਦੇ ਵਿੱਚ ਬੈਠੀਆਂ 3-3 फुट ਦੀਆਂ ਐਂਕਰਾਂ ਜਿਹੜੀਆਂ उछल के इमरान खान ਨੂੰ भी एनालाइज कर रही हैं, पाकिस्तान की फौज ਨੂੰ भी भंड रही हैं और पूरा अपनी फेक ताकत का मुजाहरा कर रहे हैं सारे उन्होंने मीडिया लोग। पर इत्थे भी असी दो घटनावां, एक घटना और एक जिहड़ा वर्तारा है उन्होंने असी देख सकते हैं कि किवें बेनज़ीर भुट्टो दे नाल राजीव गांधी का एग्रीमेंट, बेनज़ीर ने सिख जिहड़ी आज़ादी लहर सी उहदे नाल संबंधित जानकारी उन्होंने मुहैया करवानी सी और उसने बदले सियाचिन ग्लेशियर तो भारतीय फौज कढ़नी सी और लेकिन बेनज़ीर ने तो अपना पार्ट किया है और ये गल उन्हें अपने मारे जाने तो 4-5 दिन पहला कही। पर भारतीय जिहड़ा राजीव गांधी है उन्हें सियाचिन ग्लेशियर तो फौज नहीं हटाई और कुलदीप नैयर ने एक कॉलम दे विच लिखिया, उन्हें कहा जी राजीव गांधी वो एग्रीमेंट पूरा करना चाहता सी पर फौज ने मना कर दिता। मैं इसलिए कह रहा कि भी इधर भी भावें फौज अपनियां बैरकां छड्ड के पाकिस्तान वांग उन्हां दा जिहड़ा मार्शल ला ला के कोई अजीज हमवतनों नहीं किया किसी ने, लेकिन कुल मिला के जिहड़ा उस पीरीयड दे विच भी 1980s च भी फौज दी सेज सी कि पोलीटिकल एग्रीमेंट भावें राजीव गांधी ने कीता पर फौज ने उसनूं ब्लॉक किया। इस तरह असी कश्मीर पॉलिसी देख सकते हैं कि कश्मीर दे विच किन्ने टाइम तो जिन्ने भी उन्होंने कोई कमिशन भी जाते ने कोई दूजा हुंदा जिन्नियां रिपोर्ट्स ने वो सब ठंडे बस्ते च पा दित्तियां जांदियां ने क्योंकि भारतीय फौज जिहड़ी है वो भी कश्मीर मसले का हल नहीं चाहती क्योंकि उहदे चों ही उन्हां दीयां जरनैलियां करनैलियां निकलदियां ने, उन्हां चों ही उन्होंने जिहड़े बाहरों हथियार खरीदने ने जिन्हां दे थल्ले वड्डे कमिशन स्विस बैंकां च जांदे ने और पिछला जिहड़ा एयरफोर्स चीफ सी उसनूं हुण खुद इंडियन एजेंसियां ने चार्ज किया है कि किवें कितना वड्डा घपला उन्हें जहाज़ां दी उस रिकमेंडेशन दे विच कीता है। तो इहदे च कोई शक नहीं है कि हुण ज्यों-ज्यों और अज जिहड़ा फौज दा मुखी बिपिन रावत है भारत दा वो पोलीटिकल स्टेटमेंट्स वो भावें ह्यूमन शील्ड बनाउणा होए जां कश्मीर दे विच आयरन फिस्ट पॉलिसी होए, लेकिन दूसरे पासे हुण असीं पाकिस्तान वाल आईए। पाकिस्तान दी मैं ये बदकिस्मती कहांगा कि भी जे तां 1947 तो बाद कुछ वरे जिंदगी दे कायदे आजम मुहम्मद अली जिन्होंने मिल जाते तो वो एक सचियारे एज ए परसन भी एज ए कॉन्स्टिट्यूशनलिस्ट रूल ऑफ द लॉ और उन्हों का जिवें माइंडसैट बिल्कुल क्लीयर सी कि वो की वखरा करना चाहते हैं, एक क्लीन एडमिनिस्ट्रेशन देना भावें कि ये कोई शक नहीं है कि पाकिस्तान वजूद दे विच इस्लाम के नां ते आया पर इस दे बावजूद उन्होंने मौका नहीं बनया। उन्होंने सितंबर 1948 च लगभग 1 साल बाद ही वो जिहड़े ने इस दुनिया तो चले गए। नतीजे के तौर पर उत्थे जिहड़ा सिस्टम पाकिस्तान दे विच आया जे असी ये 70 साल का पीरीयड देखना होए तो फिर लगभग अद्धा फौजी जरनैलों का और लियाकत अली खान जिहड़ा उन्होंने नाल साथी सी आज़ादी तहरीक वो मुखी बनया हुकूमत का पर उसका भी मर्डर होया और इस सारे पीरीयड च जिहड़ा 1947 तो हुण तक का जिहड़ा है उस दे विच पहले कायम मुकाम प्रधानमंत्री लियाकत अली खान ही सी, उन्होंने वेड़ा ही बन गए कायदे आजम दे और फिर जिहड़ा इस सारे चों जो ही वो होया उस तो बाद इन्नियां तब्दीलियां निक्कियां मोटियां हुंदियां गईयां कि फाइनली 1958 दे विच अयूब खान जिहड़ा फौज दा मुखी सी उन्हें सिविल एडमिनिस्ट्रेशन जिहड़ा उस दे उत्ते कब्जा कर लिया, फौजी राज हो गया और अयूब खान जिहड़ा है वो आलमोस्ट लंबा वक्त उस 1958 तो लैके लंबा वक्त रहा। फिर जदों वो चलदा होया क्योंकि उसनूं उहदे खिलाफ जिहड़ा है वो भुट्टो जिहड़ा कि अयूब खान दी हुकूमत दे विच फॉरेन मिनिस्टर सी उन्हें अपना पत्ता चलिया 65 की जंग तो बाद ताशकंद समझौता होया भुट्टो ने उसदे नाल सहमति नहीं जताई। सो कुल मिला के है पर अयूब खान भी जांदा जांदा जिहड़ा हुकूमत है वो बजाय कि सिविलियन एडमिनिस्ट्रेशन दे वो यहिया खान नूं दे गया और जो कुछ फिर बांग्लादेश दे विच होया 1971 दे विच उस दे लई क्योंकि वो यहिया खान दे थल्ले होया और उहदे चों भुट्टो ने फिर अपनी पाकिस्तान पीपल्स पार्टी
ਉਸ ਦੀ ਸਟਰੈਂਥ ਕੱਢੀ ਔਰ ਇਹ ਜਿਹੜੇ ਨੇ ਪਹਿਲੇ ਸਿਵਿਲੀਅਨ ਢੰਗ ਦੇ ਨਾਲ, ਔਰ ਕਿਉਂਕਿ ਅੱਜ ਜਦੋਂ ਪਾਕਿਸਤਾਨ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ ਔਰ ਨਤੀਜੇ ਸਾਹਮਣੇ ਆ ਰਹੇ ਨੇ, ਸੋ ਜੇ ਅਸੀਂ ਆਇਨ ਦੀ ਗੱਲ ਕਰੀਏ, ਕਨਸਟੀਟਿਊਸ਼ਨ ਦੀ ਗੱਲ ਕਰੀਏ, ਤੇ ਇਹ ਕ੍ਰੈਡਿਟ ਜ਼ੁਲਫਿਕਾਰ ਅਲੀ ਭੁੱਟੋ ਨੂੰ ਜਾਂਦਾ ਹੈ ਕਿ ਉਹਨਾਂ ਨੇ ਪਾਕਿਸਤਾਨ ਨੂੰ ਉਸ ਦਾ ਆਇਨ ਦਿੱਤਾ, ਚੋਣਾਂ ਉਹਦੇ ਥੱਲੇ ਹੋਈਆਂ ਔਰ ਪਹਿਲੀ ਚੋਣ ਉਹਨਾਂ ਨੇ ਜਿੱਤੀ। ਪਰ ਬਦਕਿਸਮਤੀ ਨਾਲ ਬਾਅਦ ਦੇ ਵਿੱਚ ਉਹਨਾਂ ਦਾ ਵਿਹਾਰ ਵੀ ਇੱਕ ਫਿਰੌਨੀਅਤ ਵਾਲਾ ਹੋਇਆ, ਧਾਂਦਲੀ ਦੀ ਲਾਈਨ ਵੀ ਗੱਲ ਸਾਹਮਣੇ ਆਈ ਔਰ ਬਾਅਦ 'ਚ ਉਹਨਾਂ ਦੇ ਹੀ ਬਣਾਏ ਜਰਨੈਲ ਜ਼ਿਆਉਲ ਹੱਕ ਨੇ ਸਰਕਾਰ ਜਿਹੜੀ ਹੈ ਉਹ ਉਲਟ ਕੇ ਔਰ ਤਖਤਾ ਪਲਟ ਕਰਕੇ ਤਾਕਤ ਹਾਸਲ ਕੀਤੀ ਔਰ ਉਸ ਦੇ ਨਾਲ ਹੀ ਜਿਹੜਾ 1977 ਦੇ ਵਿੱਚ ਉਹ ਤਾਕਤ ਦੇ ਵਿੱਚ ਆਂਦਾ ਔਰ ਇਵੈਂਚੁਅਲੀ ਭੁੱਟੋ ਨੂੰ ਜੇਲ੍ਹ ਕਰਕੇ ਮੁਕੱਦਮਾ ਚਲਾ ਕੇ ਕੋਈ ਹੋਰ ਕਤਲ ਦਾ ਉਸ ਨੂੰ ਫਾਂਸੀ ਲਾ ਦਿੱਤਾ ਗਿਆ। ਔਰ ਇਹ ਜਿਹੜਾ ਦੌਰ ਹੈ 1977 ਤੋਂ ਜਿਹੜਾ ਤਖਤਾ ਪਲਟ ਤੋਂ ਬਾਅਦ ਸ਼ੁਰੂ ਹੁੰਦਾ ਹੈ, 1988 ਚ ਅਸੀਂ ਦੇਖਦੇ ਹਾਂ ਕਿ ਵਾਪਸ ਬੇਨਜ਼ੀਰ ਭੁੱਟੋ ਜਿਹੜੀ ਉਹਦੀ ਡਾਟਰ ਹੈ ਭੁੱਟੋ ਦੀ, ਉਹ ਆਂਦੀ ਹੈ। ਜਨਰਲ ਜ਼ਿਆਉਲ ਹੱਕ ਦਾ ਸ਼ੱਕੀ ਹਾਲਤਾਂ ਦੇ ਵਿੱਚ ਹਵਾਈ ਹਾਦਸਾ, ਜਿਹੜਾ ਕਿ ਜ਼ਾਹਰ ਹੈ ਏਜੰਸੀਆਂ ਦਾ ਕੰਮ ਹੈ, ਕਿਹਨੇ ਕੀਤਾ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੁੰਦਾ ਔਰ ਇਹ ਬੇਨਜ਼ੀਰ ਭੁੱਟੋ ਜਿਹੜੀ ਹੈ ਉਹ ਵਾਪਸ ਪਾਵਰ ਦੇ ਵਿੱਚ ਆਂਦੀ ਹੈ। ਲੇਕਿਨ ਇਵੈਂਚੁਅਲੀ ਫਿਰ 1999 ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਇਹ ਬੇਨਜ਼ੀਰ ਭੁੱਟੋ ਔਰ ਨਵਾਜ਼ ਸ਼ਰੀਫ ਵਿਚਾਲੇ ਔਰ 1999 ਦੇ ਵਿੱਚ ਨਵਾਜ਼ ਸ਼ਰੀਫ ਦੇ ਖਿਲਾਫ ਜਿਹੜਾ ਕੂ ਮੁਸ਼ਰਫ ਵੱਲੋਂ ਕਰਤਾ ਜਾਂਦਾ, ਜਿਵੇਂ ਭੁੱਟੋ ਆਪਣਾ ਲਾਇਲਿਸਟ ਸਮਝ ਕੇ ਜ਼ਿਆਉਲ ਹੱਕ ਨੂੰ ਲੈ ਆਇਆ ਸੀ, ਇਵੇਂ ਹੀ ਜਿਹੜਾ ਉਹ ਨਵਾਜ਼ ਸ਼ਰੀਫ ਮੁਸ਼ਰਫ ਨੂੰ ਆਪਣਾ ਲਾਇਲਿਸਟ ਸਮਝ ਕੇ ਲਿਆਇਆ, ਉਹਨੇ ਤਖਤਾ ਪਲਟਿਆ ਔਰ ਬਾਅਦ ਚ ਸ਼ਰੀਫ ਭਰਾਵਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਹਿਜਰਤ ਕਰਕੇ ਜਾਂ ਦੇਸ਼ ਨਿਕਾਲਾ ਲੈ ਕੇ ਜਿਹੜਾ ਜਲਾਵਤਨੀ ਦੇ ਵਿੱਚ ਇਹ ਸਾਊਦੀ ਅਰੇਬੀਆ ਆ ਗਏ ਔਰ ਫਿਰ ਜ਼ਿਆਉਲ ਜਿਹੜਾ ਪਰਵੇਜ਼ ਮੁਸ਼ਰਫ ਦਾ ਦੌਰ ਜਿਹੜਾ 2008 ਤੱਕ ਚੱਲਿਆ। ਉਸ ਤੋਂ ਬਾਅਦ ਉਹਨੇ ਵੀ ਲੱਗਾ ਕਿ ਵੀ ਮੈਂ ਹੁਣ ਚੋਣਾਂ ਦੇ ਨਾਂ ਥੱਲੇ ਔਰ ਬਾਹਰਲਾ ਪ੍ਰੈਸ਼ਰ ਵੀ ਸੀ ਔਰ ਉਸ ਦੌਰ 'ਚ ਫਿਰ ਜਿਹੜਾ ਹੈ ਉਹ ਬੇਨਜ਼ੀਰ ਭੁੱਟੋ ਔਰ ਨਵਾਜ਼ ਸ਼ਰੀਫ ਵਾਪਸ ਗਏ ਔਰ ਚੋਣਾਂ ਤੋਂ ਬਾਅਦ ਜਿਹੜਾ ਹੈ ਉਹ ਜ਼ਾਹਰ ਹੈ ਕਿ ਵੀ ਬੇਨਜ਼ੀਰ ਭੁੱਟੋ ਉਸ ਲੌਬੀ ਜਿਹੜਾ ਚੋਣ ਪ੍ਰਚਾਰ ਦੇ ਦੌਰਾਨ ਹੀ ਮਾਰੀ ਗਈ। ਜ਼ਰਦਾਰੀ ਜਿਹੜਾ ਉਹ ਪੀਪਲਸ ਪਾਰਟੀ ਦੀ ਹਕੂਮਤ ਬਣੀ, ਉਹ ਉਹਨੇ ਕੰਪਲੀਟ ਕੀਤਾ ਆਪਣਾ ਪੀਰੀਅਡ ਔਰ ਫਿਰ ਨਵਾਜ਼ ਸ਼ਰੀਫ ਜਿਹੜਾ ਹੈ ਉਹ ਜਿਹੜਾ 2013 ਦੇ ਵਿੱਚ ਪਾਵਰ ਦੇ ਵਿੱਚ ਆਂਦਾ, ਪਰ ਉਹਨੂੰ ਟਰਮ ਜਿਹੜੀ ਆ ਕੰਪਲੀਟ ਨਹੀਂ ਕਰਨ ਦਿੱਤੀ ਗਈ, ਕਰਪਸ਼ਨ ਚਾਰजेस ਦੂਸਰਾ ਔਰ ਕੁਝ ਹਫ਼ਤੇ ਪਹਿਲਾਂ ਹੀ, ਕੁਝ ਦਿਨ ਪਹਿਲਾਂ ਹੀ, ਰਾਦਰ 2-3 ਹਫ਼ਤੇ ਪਹਿਲਾਂ ਹੀ ਨਵਾਜ਼ ਸ਼ਰੀਫ ਔਰ ਉਹਨਾਂ ਦੀ ਬੇਟੀ ਮਰੀਮ ਜਿਹੜੇ ਕਿ ਕਰਪਸ਼ਨ ਚਾਰਜ ਪਨਾਮਾ ਪੇਪਰ ਕੇਸ ਜਿਹੜਾ ਕਿ ਭਾਰਤੀਆਂ ਨੇ ਇਹਦੇ ਬਾਵਜੂਦ ਜ਼ਿਆਦਾ ਲੋਕ ਉਹਨਾਂ ਦੇ ਉਧਰ ਸੀ, ਉਸ ਦੇ ਉੱਤੇ ਫਾਈਲ ਦੇ ਉੱਤੇ ਉਹ ਬੈਠੇ ਨੇ। ਸੁਪਰੀਮ ਕੋਰਟ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ, ਪਰ ਪਾਕਿਸਤਾਨ 'ਚ ਜਿਵੇਂ ਅਸੀਂ ਦੇਖਦੇ ਹਾਂ ਕਿ ਪੋਲੀਟੀਕਲ ਵੈਂਡੇਟਾ ਜਿਹੜਾ ਉਹ ਨਾਲ ਦੀ ਨਾਲ ਚੱਲਦਾ ਰਹਿੰਦਾ। ਹਾਲਾਂਕਿ ਇਹਦੇ 'ਚ ਕੋਈ ਇਹ ਨਹੀਂ ਹੈ ਵੀ ਕੋਈ ਕਿਸੇ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਸਕਦਾ। ਉਹ ਸਿਸਟਮ ਤਾਂ ਭਾਰਤ ਦਾ ਹੋਏ, ਪਾਕਿਸਤਾਨ ਦਾ ਹੋਏ, ਪੋਲੀਟੀਸ਼ੀਅਨ ਕਿਸੇ ਸ਼ੇਡ ਦਾ ਹੋਏ, ਉਹ ਉੱਥੇ ਮੰਨ ਹੀ ਲਿਆ ਲੋਕਾਂ ਨੇ ਕਿ ਜੀ ਕਰਪਸ਼ਨ ਜਿਹੜੀ ਹੈ ਉਹ ਹੋਣੀ ਹੈ। ਉੱਥੇ ਤਾਂ ਉਹਦੀ ਤਾਰੀਫ ਕਰਦੇ ਨੇ, ਕਹਿੰਦੇ ਚਲੋ ਕੋਈ ਖਾਂਦਾ ਹੀ ਹੈ ਭਾਵੇਂ ਪਰ ਕੰਮ ਵੀ ਕਰਵਾਉਂਦਾ ਹੈ। ਜਦੋਂ ਇਹ ਜ਼ਹਿਨੀਅਤ ਲੋਕਾਂ ਦੀ ਬਣ ਜਾਏ ਔਰ ਦੋਵੇਂ ਪਾਸੇ ਹੀ ਹੈ, ਜਦੋਂ ਅਸੀਂ ਇਹਦੇ 'ਚ ਤੁਸੀਂ ਕਿਸੇ ਨੂੰ ਸਿੰਗਲ ਆਊਟ ਨਹੀਂ ਕਰ ਸਕਦੇ। ਸੋ ਹੁਣ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਜਿਹੜਾ ਨਤੀਜੇ, ਕਿਉਂਕਿ ਇਹ ਇਲੈਕਸ਼ਨਾਂ ਤੋਂ ਪਹਿਲਾਂ ਕਾਫੀ ਕੁਝ ਅਸੀਂ ਹੁਣ, ਕਿਉਂਕਿ ਅਮਰੀਕਾ 'ਚ ਟਰੰਪ ਕੈਂਪੇਨ ਅਸੀਂ ਦੇਖਿਆ ਜਿਸ ਲੈਵਲ ਦਾ ਡਰਟ ਚਾਰ ਚਫੇਰੇ ਸੀ, ਉਸ ਲੈਵਲ ਤੋਂ ਤੇ ਉੱਥੇ ਭਾਰਤ ਪਾਕਿਸਤਾਨ 'ਚ ਤਾਂ ਅਸੀਂ ਦੇਖ ਸਕਦੇ ਹਾਂ ਕਿ ਕਿਸ ਲੈਵਲ ਤੱਕ ਜਾ ਕੇ ਉਹ ਤਾਂ ਤੁਸੀਂ ਜੇ ਫੇਸਬੁੱਕ ਹੀ ਖੋਲੋ ਤੇ ਤੁਸੀਂ ਉਹ ਦੇਖ ਹੀ ਨਹੀਂ ਸਕਦੇ ਕਿ ਕੌਣ ਕਿਹਦੇ ਬਾਰੇ ਕੀ ਕਹਿ ਰਿਹਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਇਸ ਸਾਰੇ ਪੀਰੀਅਡ 'ਚ ਮੁਸ਼ਰਫ ਦੇ ਜਾਣ ਤੋਂ ਬਾਅਦ ਜਿਹੜਾ ਘੱਟੋ ਘੱਟ ਇਹ ਸੀ ਕਿ ਜੀ ਫੌਜ ਟੇਕ ਓਵਰ ਕਰ ਲੈਂਦੀ ਹੈ। ਉਹਨਾਂ ਨੇ ਜਿਹੜਾ ਉਸ ਨੂੰ ਪੂਰਾ ਮੌਕਾ ਦਿੱਤਾ। ਪਹਿਲਾਂ ਜ਼ਰਦਾਰੀ ਨੇ ਵੀ ਆਪਣੇ 5 ਸਾਲ ਪੂਰੇ ਕੀਤੇ, ਨਵਾਜ਼ ਸ਼ਰੀਫ ਤੱਕ ਪਹੁੰਚਦੇ ਆ ਜਿਹੜਾ ਉਹ ਥੋੜਾ ਬਹੁਤ ਹੋਇਆ, ਲੇਕਿਨ ਫਿਰ ਵੀ ਉਹਨੂੰ ਨਾਅਹਿਲ ਕਰਾਰ ਦਿੱਤਾ ਜੁਡੀਸ਼ਰੀ ਨੇ ਕਿ ਵੀ ਸਾਦਕ ਔਰ ਅਮੀਨ ਨਹੀਂ ਹੈ, ਪਰ ਉਹਦੀ ਪਾਰਟੀ ਦਾ ਹੀ ਜਿਹੜਾ ਉਹ ਪ੍ਰਾਈਮ ਮਿਨਿਸਟਰ ਹੈ। ਔਰ ਹੁਣ ਚੋਣਾਂ ਤੋਂ ਬਾਅਦ ਜਿਹੜਾ ਉਹ ਕਿਹੜੀ ਵੱਡੀ ਪਾਰਟੀ ਦੇ ਤੌਰ ਤੇ ਉੱਭਰਦੀ ਹੈ ਜਾਂ ਮੈਜੋਰਟੀ ਨਾਲ ਜਿਹੜਾ ਓਵਰਆਲ ਪਾਕਿਸਤਾਨ ਦਾ ਅੱਜ ਦਾ ਹੁਣ ਜੋ ਚੱਲ ਰਿਹਾ ਹੈ ਇਸ ਵੇਲੇ ਕਿ ਵੀ ਕੁੱਲ 272 ਸੀਟਾਂ ਦੇ ਜਿਹੜੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਤੇ ਵੋਟਾਂ ਪਈਆਂ ਨੇ। ਸ਼ਾਇਦ 2 ਐਸੀਆਂ ਸੀ ਜਿਨ੍ਹਾਂ 'ਚ ਕੈਂਡੀਡੇਟ ਮਾਰੇ ਗਏ ਔਰ ਉਹ ਪੋਸਟਪੋਨ ਹੋਈਆਂ
ਔਰ ਇਸ ਤੋਂ ਬਿਨਾਂ ਇਹ ਜਦੋਂ ਇਹਨਾਂ ਦੇ ਨਤੀਜੇ ਬਾਹਰ ਆਣਗੇ ਉਸ ਤੋਂ ਬਾਅਦ 70 ਸੀਟਾਂ ਪਾਕਿਸਤਾਨ ਦੇ ਵਿੱਚ ਵਿਮਨ ਔਰ ਮਾਈਨੋਰਿਟੀਜ਼ ਦੇ ਲਈ, ਮੇਰੇ ਖਿਆਲ ਹੈ 50 ਦੇ ਕਰੀਬ ਸੀਟਾਂ ਔਰਤਾਂ ਦੇ ਲਈ, 50 ਤੋਂ ਜ਼ਿਆਦਾ ਨੇ, 60 ਦੇ ਕਰੀਬ। ਔਰ ਇਹ 70 ਸੀਟਾਂ ਜਿਹੜੀਆਂ ਨੇ ਇਹ ਇਨਡਾਇਰੈਕਟ ਇਲੈਕਟੋਰੇਟ ਦੇ ਨਾਲ, ਔਰ ਇਨਡਾਇਰੈਕਟ ਉਹਨਾਂ ਨੇ ਰੱਖਿਆ ਵੀ ਜਿਹੜੀ ਪਾਰਟੀ 5% ਤੋਂ ਜ਼ਿਆਦਾ ਵੋਟਾਂ ਜਿਸ ਨੇ ਲਈਆਂ ਨੇ ਇਹਨਾਂ ਚੋਣਾਂ ਦੇ ਵਿੱਚ, ਉਹ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਉਹ ਆਪਣੇ ਅਨੁਪਾਤ ਦੇ ਮੁਤਾਬਕ ਆਪਣੇ ਜਿਹੜਾ ਵਿਮਨ ਔਰ ਮਾਈਨੋਰਿਟੀਜ਼ ਦੀਆਂ ਤਾਂ ਥੋੜੀਆਂ ਨੇ ਔਰ ਇਹ ਹੋਏਗਾ। ਔਰ ਹੁਣ ਤੱਕ ਕਿਉਂਕਿ ਅਜੇ ਸਿਰਫ ਜਦੋਂ ਤੱਕ ਮੈਂ ਲੇਟੈਸਟ ਦੇਖਿਆ ਇੱਕ ਸੀਟ ਦਾ ਰਿਜ਼ਲਟ ਹੀ ਆਇਆ ਜਿਹੜਾ ਇਹਨਾਂ ਨੂੰ ਪਾਕਿਸਤਾਨ ਦੇ ਇਮਰਾਨ ਖਾਨ ਦੀ PTI ਜਿਹਨੂੰ ਕਹਿੰਦੇ ਨੇ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਮਿਲਿਆ। ਪਰ ਜਿਹੜੇ ਰੁਝਾਨ ਜਾਂ ਟ੍ਰੈਂਡ ਨੇ ਕਿਉਂਕਿ ਹੁਣ ਉੱਥੇ ਆਲਮੋਸਟ ਪਾਸਟ ਮਿਡਨਾਈਟ ਸਵੇਰ ਦੇ ਆਵਰ ਸ਼ੁਰੂ ਹੋ ਗਏ ਨੇ ਔਰ ਜਿਹੜਾ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਕੋਈ ਟੈਕਨੀਕਲ ਗਲਿਚ ਹੋ ਗਿਆ, ਨਹੀਂ ਤਾਂ ਬਾਈ ਮਿਡਨਾਈਟ ਸਾਰੇ ਨਤੀਜੇ ਬਾਹਰ ਆ ਜਾਣੇ ਚਾਹੀਦੇ ਸੀ। ਪਰ ਉਹਨਾਂ ਨੇ ਕਿਹਾ ਜੀ ਜਦੋਂ ਅਸੀਂ ਟਰਾਂਸਮਿਸ਼ਨ ਭੇਜੀ ਹੈ ਤਾਂ ਸਿਸਟਮ ਕੋਲੈਪਸ ਹੋਇਆ। ਹਾਲਾਂਕਿ ਇਸ ਦੇ ਜਵਾਬ 'ਚ ਜਿਹੜੀ ਸਾਰੀਆਂ ਹੀ ਪੋਲੀਟੀਕਲ ਧਿਰਾਂ ਨੇ ਉੱਥੋਂ ਦੀਆਂ, ਜਿਨ੍ਹਾਂ ਦੇ ਵਿੱਚ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ, ਪੀਪਲਸ ਪਾਰਟੀ ਆਫ ਪਾਕਿਸਤਾਨ, ਜ਼ਰਦਾਰੀ ਭੁੱਟੋ ਦੀ ਔਰ ਤੀਸਰੀ ਕਦੀ ਹੋਰ ਨੇ, ਉਹਨਾਂ ਨੇ ਕਿਹਾ ਕਿ ਜੀ ਇਹ ਧਾਂਦਲੀ ਹੋ ਰਹੀ ਹੈ ਔਰ ਇੱਕ ਖਾਸ ਧਿਰ ਨੂੰ ਜਿਹੜਾ ਉਹਨਾਂ ਦਾ ਜ਼ਾਹਰ ਹੈ ਕਿ ਇਮਰਾਨ ਖਾਨ ਦੀ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਹੈ। ਪਰ ਜਿਹੜੀ ਉਸ ਤੋਂ ਪਹਿਲਾਂ ਕਿਉਂਕਿ ਪਾਕਿਸਤਾਨ ਦੇ ਬਹੁਤ ਸਾਰੇ ਚੈਨਲ ਇਹਨੂੰ ਲਾਈਵ ਦੇ ਰਹੇ ਨੇ ਔਰ ਇਹ ਰੁਝਾਨ ਕਿ ਟ੍ਰੈਂਡ ਕੀ ਚੱਲ ਰਿਹਾ ਔਰ ਜਿਹੜੇ ਟ੍ਰੈਂਡ ਹੈ ਇਹਨਾਂ 272 ਸੀਟਾਂ ਦਾ ਉਹਦੇ ਤੇ ਸਾਹਮਣੇ ਆਉਂਦਾ ਹੈ ਕਿ ਪਾਕਿਸਤਾਨ ਦੀ ਤਹਿਰੀਕ ਇਨਸਾਫ ਪਾਰਟੀ 108 ਸੀਟਾਂ ਦੇ ਉੱਤੇ ਲੀਡ ਕਰ ਰਹੀ ਹੈ। ਔਰ ਕਿਉਂਕਿ ਇਮਰਾਨ ਖਾਨ ਖੁਦ ਕ੍ਰਿਕਟਰ ਰਿਹਾ ਕਿਸੇ ਵੇਲੇ 1992-93 ਦੇ ਦੌਰ 'ਚ ਉਹਨੇ ਐਜ਼ ਏ ਕੈਪਟਨ ਜਿਹੜਾ ਵਰਲਡ ਕੱਪ ਜਿਤਾ ਕੇ ਦਿੱਤਾ ਸੀ ਤੇ ਜਦੋਂ ਉਹਦੇ 100 ਸੀਟਾਂ ਦੇ ਟ੍ਰੈਂਡ ਸਾਹਮਣੇ ਆਏ ਤਾਂ ਉਹਨਾਂ ਨੇ ਕਿਹਾ ਜੀ ਇਮਰਾਨ ਖਾਨ ਨੇ ਸੈਂਚਰੀ ਮਾਰ ਦਿੱਤੀ। ਸੋ ਜ਼ਾਹਰ ਹੈ ਕਿ ਵੀ ਔਰ 68 ਸੀਟਾਂ ਦੇ ਉੱਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸ਼ਰੀਫ ਦੀ ਪਾਰਟੀ ਜਿਹੜੀ ਹੈ ਉਹ ਉਹਨਾਂ ਨੇ बढ़त ਬਣਾਈ ਹੋਈ ਹੈ। 37 ਸੀਟਾਂ ਜਿਹੜੀਆਂ ਪਾਕਿਸਤਾਨ ਪੀਪਲਸ ਪਾਰਟੀ ਜਿਹਦਾ ਜ਼ਿਆਦਾ ਆਧਾਰ ਸਿੰਧ ਦੇ ਵਿੱਚ ਹੈ ਔਰ ਅਦਰਸ 56। ਜਦੋਂ ਹੁਣ ਅਦਰਸ ਦੀ ਗੱਲ ਕਰਦੇ ਉਹਦੇ 'ਚ ਉੱਥੇ ਇੱਕ ਪੋਪੂਲਰ ਜ਼ੁਮਰਾ ਵੀ ਚੱਲ ਰਿਹਾ ਹੈ ਕਿ ਅਲਟੀਮੇਟਲੀ ਜੀਪ ਵਾਲੇ ਡਿਸਾਈਡ ਕਰਨਗੇ। ਸੋ ਹੁਣ ਜੀਪ ਜਿਹੜੇ ਆਜ਼ਾਦ ਨੇ ਉਹਨਾਂ ਦਾ ਸਿੰਬਲ ਜੀਪ ਹੈ, 12 ਜਾਂ 13 ਸੀਟਾਂ ਤੇ ਉਹ ਲੀਡ ਕਰ ਰਹੇ ਨੇ। ਕੁਛ ਜਿਹੜੀਆਂ ਰਿਲੀਜੀਅਸ ਪਾਰਟੀਜ਼ ਨੇ ਜਿਨ੍ਹਾਂ ਨੂੰ ਉੱਥੇ ਮੁੱਲਾ ਪਾਰਟੀਆਂ ਕਹਿੰਦੇ ਨੇ ਉਹਨਾਂ ਨੂੰ ਵੀ ਕੁਝ ਸੀਟਾਂ 'ਚ ਉੱਤੇ ਉਹ ਅੱਗੇ ਨੇ। ਸੋ ਕੁੱਲ ਮਿਲਾ ਕੇ ਹੁਣ ਜਿਹੜਾ ਬਹੁਤ ਸਾਰੀਆਂ ਕਿਆਸ ਰਾਈਆਂ ਨੇ ਕਿ ਇਮਰਾਨ ਖਾਨ ਜਿਹੜੇ ਨੇ ਉਹ ਆਪਣੇ ਬਲਬੂਤੇ ਤੇ ਮੈਜੋਰਟੀ ਲਿਜਾ ਸਕਣਗੇ ਜਾਂ ਜੀਪ ਵਾਲੇ ਜਾਂ ਦੂਸਰੀਆਂ ਜਿਹੜੇ ਨੇ ਕੁਝ ਇੰਡੀਪੈਂਡੈਂਟ ਉਹਨਾਂ ਦੀ ਜਿਹੜੀ ਜਾਂ ਮਜ਼ਹਬੀ ਪਾਰਟੀਆਂ ਦੀ ਮਦਦ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਮੈਜੋਰਟੀ ਮਿਲੇਗੀ। ਪਰ ਕੱਲ ਥਰਸਡੇ ਹੈ, ਕੱਲ ਦੁਪਹਿਰੇ 2 ਵਜੇ ਉਹ ਨੇਸ਼ਨ ਨੂੰ ਐਡਰੈਸ ਕਰਨਗੇ। ਸੋ ਉਦੋਂ ਤੱਕ ਜੇ ਗਲਿਚ ਠੀਕ ਹੋ ਗਿਆ ਤੇ ਨਤੀਜੇ ਵੀ ਆ ਜਾਣਗੇ। ਸੋ ਕੁੱਲ ਮਿਲਾ ਕੇ ਇਸ ਨੂੰ ਜਦੋਂ ਅਸੀਂ ਜਮਹੂਰੀਅਤ ਦੀ ਗੱਲ ਕੀਤੀ, ਜੇ ਇਹ ਕਹਿਣਾ ਹੋਏ ਕਿਉਂਕਿ ਸਾਡੇ ਲਈ ਅਸੀਂ ਜਿੱਥੇ ਮਾਈਨੋਰਿਟੀ 'ਚ ਹੈ ਇੱਕ ਪਾਸੇ ਹੋਈਏ ਜਾਂ ਦੂਸਰੇ ਹੋਈਏ, ਸਾਨੂੰ ਤਾਂ ਸਾਡਾ ਹਾਲ ਤਾਂ ਉਹੀ ਬਣ ਗਿਆ ਕਿ ਵੀ ਇਨ ਦਾ ਐਂਡ ਆਫ ਦਾ ਡੇ ਜਿਹੜੀ ਮਾਈਨੋਰਿਟੀ ਹੈ, ਜਿਵੇਂ ਭਾਰਤ 'ਚ ਭਾਵੇਂ 200 ਮਿਲੀਅਨ ਮੁਸਲਮਾਨ ਨੇ, ਇੱਥੇ ਜਿਹੜੇ ਪਾਕਿਸਤਾਨ 'ਚ ਕੁੱਲ ਵੋਟਰ ਸੀ 109 ਮਿਲੀਅਨ ਸੀ ਕਿ ਵੀ 10 ਕਰੋੜ ਦੇ ਕਰੀਬ ਜਿਹੜਾ ਉਹਨਾਂ ਨੇ ਵੋਟਾਂ ਪਾਈਆਂ ਨੇ। ਸੋ ਬਹੁਤ ਵੱਡਾ ਨੰਬਰ ਹੈ। ਪਰ ਮੈਂ ਸੋਚ ਰਿਹਾ ਸੀ ਕਿ ਵੀ ਇਹ ਜਦੋਂ ਅਸੀਂ ਦੇਖਦੇ ਹਾਂ ਸਾਰੇ ਟ੍ਰੈਂਡ ਨੂੰ ਕਿ ਲਗਭਗ 20 ਕਰੋੜ ਮੁਸਲਮਾਨ ਭਾਰਤ ਦੇ ਵਿੱਚ ਉਹ ਅਜੇ 2019 ਦੀਆਂ ਚੋਣਾਂ ਦਾ ਐਲਾਨ ਨਹੀਂ ਹੋਇਆ ਆ ਰਹੀਆਂ ਨੇ, ਉਹ ਖੌਫਜ਼ਦਾ ਨੇ ਕਿ ਅੱਜ ਸਾਡੇ ਨਾਲ ਇਹ ਹੋ ਰਿਹਾ ਤੇ ਕੱਲ ਨੂੰ ਕੀ ਹੋਏਗਾ। ਸੋ ਉੱਥੇ 20 ਕਰੋੜ ਮੁਸਲਮਾਨ ਜਿਹੜਾ 2 ਕਰੋੜ ਸਿੱਖ ਇੰਨੇ ਕੀ ਈਸਾਈ ਔਰ 100 ਮਿਲੀਅਨ ਤੋਂ ਜ਼ਿਆਦਾ ਦਲਿਤ, ਉਹਦੇ ਕੋਲ ਭਾਵੇਂ ਵੋਟ ਦਾ ਹੱਕ ਹੈ, ਵੋਟ ਸਿੱਖ ਵੀ ਪਾਉਣਗੇ, ਵੋਟ ਮੁਸਲਮਾਨ ਵੀ ਪਾਉਣਗੇ, ਦਲਿਤ ਵੀ, ਪਰ ਉਹ ਖੌਫਜ਼ਦਾ ਨੇ ਕਿ ਵੀ ਉਸ ਤੋਂ ਦਾ ਨਤੀਜੇ 'ਚ ਕਿਉਂਕਿ ਉਹਨਾਂ ਦੀ ਵੋਟ ਅਲਟੀਮੇਟਲੀ ਡਿਸਾਈਡ ਨਹੀਂ ਕਰੇਗੀ ਕਿ ਫੇਟ ਕੀ ਹੋਣਾ ਭਾਰਤ ਦਾ। ਉਹ ਤਾਂ ਜਿਵੇਂ ਉਹਨਾਂ ਨੇ ਨਫ਼ਰਤ ਹਿੰਦੂ ਤੋਂ ਵੀ ਏਜੰਡੇ ਦੇ ਥੱਲੇ ਭਰੀ ਹੋਈ ਹੈ ਉਹੀ ਡਿਸਾਈਡ ਕਰਨਗੇ। ਸੋ ਜੇ ਅਸੀਂ ਪਾਕਿਸਤਾਨ ਦੇ ਵਿੱਚ ਕਿਉਂਕਿ ਅਨਫੋਰਚੂਨੇਟਲੀ ਦੋਨੋਂ ਹੀ ਪਾਸਾ ਜਿਹੜਾ ਹੈ ਉਹ ਕਰਪਸ਼ਨ ਭ੍ਰਿਸ਼ਟਾਚਾਰ ਇੱਕ ਵੱਡਾ ਮੁੱਦਾ ਰਿਹਾ ਔਰ ਪਾਕਿਸਤਾਨ ਦੀਆਂ ਵੱਡੀਆਂ ਪਾਰਟੀਆਂ ਸਾਰੀਆਂ ਹੀ ਉਹਨਾਂ ਦੇ ਵਿੱਚ ਜਿਵੇਂ ਅਸੀਂ ਪਾਕਿਸਤਾਨ ਮੁਸਲਿਮ ਲੀਗ, ਨੂਨ,
ਔਰ ਪਾਕਿਸਤਾਨ ਪੀਪਲਸ ਪਾਰਟੀ ਜ਼ਰਦਾਰੀ ਦੇ ਥੱਲੇ ਇਹਨਾਂ ਤੇ ਵੀ ਜਿਹੜੇ ਭ੍ਰਿਸ਼ਟਾਚਾਰ ਉੱਤੋਂ ਥੱਲੇ ਤੱਕ ਇਲਜ਼ਾਮ ਦੋਸ਼ ਔਰ ਈਵਨ ਸਿੰਧ ਦੇ ਵਿੱਚ ਜਿਹੜੀ MQM ਜਿਹੜੀ ਹੈ ਮੁਹਾਜਰਾਂ ਦੀ ਪਾਰਟੀ ਜਿਹਨੂੰ ਕਿਹਾ ਜਾਂਦਾ ਸੀ ਅਲਤਾਫ ਹੁਸੈਨ, ਉਹ ਤਾਂ ਬਿਲਕੁਲ ਹੀ ਹਾਲਾਂਕਿ ਸ਼ੁਰੂ ਦੇ ਦਿਨਾਂ 'ਚ ਲੱਗਦਾ ਹੀ ਸੀ ਕਿ ਜਿਵੇਂ ਦੇ ਉਹ ਬਿਆਨਬਾਜ਼ੀ ਜਾਂ ਕਰਦਾ ਕਿ ਕਿਤੇ ਨਾ ਕਿਤੇ ਕੋਈ ਇੰਡੀਅਨ ਕਨੈਕਸ਼ਨ ਹੈ, ਪਰ ਮੁੜ ਕੇ ਉਹ ਪਾਕਿਸਤਾਨ ਦੇ ਖਿਲਾਫ ਹੀ ਖੁੱਲ੍ਹ ਕੇ ਖੇਡਣ ਲੱਗ ਗਏ। ਸੋ ਉੱਥੇ ਅਲਟੀਮੇਟਲੀ ਸਿੰਧ ਦੇ ਵਿੱਚ ਖਾਸ ਤੌਰ ਤੇ ਜਿਹੜੀ ਇਹਨਾਂ ਦੀਆਂ ਪਾਕਟ ਸੀ ਔਰ ਜਿਹੜੀ ਮੁਹਾਜਰ ਪਾਰਟੀ ਹੈ ਇਹ ਮੋਸਟਲੀ ਉਹ ਲੋਕ ਨੇ ਜਿਹੜੇ UP ਔਰ ਬਿਹਾਰ ਤੋਂ ਹਿਜਰਤ ਕਰਕੇ ਗਏ ਜਦੋਂ 47 ਦੇ ਵਿੱਚ ਪਾਕਿਸਤਾਨ ਬਣੇ। ਸੋ ਉੱਥੇ ਇਹਨਾਂ ਦਾ ਸਟਰੋਂਗ ਹੋਲਡ ਸੀ, ਲੇਕਿਨ ਅਲਤਾਫ ਹੁਸੈਨ ਤੋਂ ਬਾਅਦ ਇਹ ਜਿਹੜਾ ਕਮਜ਼ੋਰ ਹੋਏ ਨੇ। ਔਰ ਜੇ ਅਸੀਂ ਏਰੀਆ ਵਾਈਜ਼ ਦੇਖੀਏ ਔਰ ਬਲੋਚਿਸਤਾਨ ਦੇ ਵਿੱਚ ਕੁਲਭੂਸ਼ਣ ਯਾਦਵ ਸਮੇਤ ਜਿਹੜੀਆਂ ਭਾਰਤੀ ਏਜੰਸੀਆਂ ਔਰ ਦੂਸਰੇ ਮੁਲਕਾਂ ਦੀਆਂ ਵੀ ਏਜੰਸੀਆਂ ਉੱਥੇ ਉਹਨਾਂ ਨੇ ਆਪਣੇ ਪੂਰੇ ਪੈਰ ਪਸਾਰੇ ਹੋਏ ਨੇ। ਨਤੀਜੇ ਦੇ ਤੌਰ ਤੇ ਈਵਨ ਵੋਟਾਂ ਵਾਲੇ ਦਿਨ ਵੀ ਬਲੋਚਿਸਤਾਨ ਦੇ ਕੋਇਟਾ ਦੇ ਵਿੱਚ ਇੱਕ ਆਤਮਘਾਤੀ ਬੰਬ ਹਮਲਾ ਹੋਇਆ ਜਿਸ ਦੇ ਵਿੱਚ 30 ਤੋਂ ਜ਼ਿਆਦਾ ਲੋਕ ਮਾਰੇ ਗਏ, ਬਹੁਤ ਸਾਰੇ ਜ਼ਖਮੀ ਹੋਏ। ਸੋ ਉੱਥੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਉਹ ਅੱਡ-ਅੱਡ ਧਿਰਾਂ ਆਪੋ ਆਪਣਾ ਬਣਾਇਆ, ਪਰ ਉਹ ਇੱਕ ਡਿਸਟਰਬਡ ਏਰੀਆ ਹੀ ਹੈ। ਲੇਕਿਨ ਕੁੱਲ ਮਿਲਾ ਕੇ ਪਹਿਲਾ ਪਾਰਟ ਤਾਂ ਮੈਂ ਸਮਝਦਾ ਹਾਂ ਕਿ ਵੀ ਜੇ ਇਹਨੂੰ ਵੋਟਾਂ ਦੇ ਆਧਾਰ ਦੇ ਉੱਤੇ ਹੀ ਜਮਹੂਰੀਅਤ ਨੂੰ ਐਨਾਲਾਈਜ਼ ਕਰਨਾ ਹੋਏ ਤੇ ਪਾਕਿਸਤਾਨ ਦੀ ਫੌਜ, ਉਹਨਾਂ ਦੀਆਂ ਸਿਕਿਉਰਿਟੀ ਏਜੰਸੀਆਂ ਔਰ ਉਹਨਾਂ ਦੇ ਲਗਭਗ 3.5 ਤੋਂ 4 ਲੱਖ ਫੌਜੀ ਜਿਹੜੇ ਨੇ ਉਹ ਸਾਰੇ ਪਾਸੇ ਤਾਇਨਾਤ ਸੀ। ਔਰ ਲੋਕਾਂ ਦੇ ਵਿੱਚ ਇਹਦੇ ਬਾਵਜੂਦ ਕਿ ਪਾਕਿਸਤਾਨ ਪਿਛਲੇ ਕਿੰਨੇ ਦਹਾਕਿਆਂ ਤੋਂ ਹੀ ਲਗਾਤਾਰ ਦਹਿਸ਼ਤਗਰਦੀ ਦਾ ਸ਼ਿਕਾਰ ਹੈ, ਉਹਨਾਂ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਤੁਸੀਂ ਔਰਤਾਂ ਦੇ ਵੀ ਲੰਬੇ ਲੰਬੇ ਕਿਊ ਦੇਖਦੇ ਹੋ, ਹਾਲਾਂਕਿ ਕੋਈ ਕਿਸੇ ਨੂੰ ਨਹੀਂ ਸੀ ਪਤਾ ਵੀ ਕਿਹੜੇ ਪੋਲਿੰਗ ਬੂਥ ਤੇ ਕਿਹੜਾ ਆਤਮਘਾਤੀ ਬੰਬ ਬਣ ਕੇ ਆ ਜਾਣਾ ਜਾਂ ਕੀ ਹੋਣਾ। ਸੋ ਇਹ ਜਿਸ ਨੂੰ ਇੱਕ ਸੁਸਾਇਟੀ ਦੇ ਅਸੀਂ ਰੈਜ਼ਿਲੀਅੰਸ ਕਹਿੰਦੇ, ਇਹ ਇੱਕ ਰੈਜ਼ਿਲੀਅੰਸ ਹੈ। ਦੂਸਰਾ ਪੱਖ ਜਿਹੜਾ ਇਸ ਵਾਰ ਜਦੋਂ ਮੈਂ ਇਹਨਾਂ ਦੇ ਦੇਖ ਰਿਹਾ ਸੀ ਕਿ ਬ੍ਰੇਕਅਪ, ਕਿ ਸਿੱਖਾਂ ਦੀਆਂ ਜਿਹੜੀਆਂ ਵੋਟਾਂ ਨੇ ਜਾਂ ਗਿਣਤੀ ਹੈ ਉਹ ਇੰਨੇ % 30 ਜਾਂ 40% ਵਧੀ, ਹਿੰਦੂਆਂ ਦੀ ਇੰਨੇ % ਵੋਟਿੰਗ ਪਰਸੈਂਟੇਜ ਵਧੀ ਹੈ, ਈਸਾਈਆਂ ਦੀ ਵਧੀ ਹੈ, ਪਾਰਸੀਆਂ ਦੀ ਵਧੀ ਹੈ। ਸੋ ਇਹ ਇੱਕ ਚੰਗੀ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਮੁਸ਼ਰਫ ਦੇ ਵੇਲੇ ਜਿਹੜਾ ਫਾਈਨਲ ਆਇਨ ਇੰਪਲੀਮੈਂਟ ਹੋਇਆ ਉਹਦੇ 'ਚ ਈਵਨ ਜਨਰਲ ਸੀਟਾਂ ਦੇ ਉੱਤੇ ਵੀ ਲੜਨ ਦਾ ਉਹਨਾਂ ਦਾ ਹੱਕ ਹੈ ਔਰ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਵੀ ਮਾਈਨੋਰਟੀਜ਼ ਨੂੰ ਮਿਲੇਗੀ। ਔਰ ਸਿੱਖ ਭਾਵੇਂ ਪਾਕਿਸਤਾਨ ਦੇ ਵਿੱਚ ਹਿੰਦੂਆਂ ਔਰ ਈਸਾਈਆਂ ਨਾਲੋਂ ਘੱਟ ਨੰਬਰ ਹੈ ਉਹਨਾਂ ਦਾ, ਲੇਕਿਨ ਉਹ ਆਪਣੇ ਨੰਬਰ ਤੋਂ ਜ਼ਿਆਦਾ ਜਿਹੜੇ ਹੈ ਰਿਪਰੈਜ਼ੈਂਟੇਸ਼ਨ ਮੰਨਦੇ ਨੇ। ਔਰ ਇਸ ਦੇ ਲਈ ਇੱਕ ਅਨਫੋਰਚੂਨੇਟ ਪਾਰਟ ਸੀ ਕਿ ਪਿਸ਼ਾਵਰ ਤੋਂ ਚਰਨਜੀਤ ਸਿੰਘ ਜਿਹੜੇ ਕਿ ਇਲੈਕਸ਼ਨ ਦੇ ਵਿੱਚ ਨੋਮੀਨੀ ਸੀ, ਉਹਨਾਂ ਦਾ ਕਤਲ ਹੋਇਆ। ਔਰ ਇਹ ਸਾਰੇ ਪਾਰਟ ਤੋਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਵੀ ਪਾਕਿਸਤਾਨ ਦੇ ਵਿੱਚ ਕਿਸੇ ਵੀ ਸਟੇਬਲ ਹਕੂਮਤ ਦਾ ਆਣਾ ਔਰ ਉਸ ਵਿਚਾਰਧਾਰਾ ਦਾ ਆਣਾ ਜਿਹੜਾ ਪਾਕਿਸਤਾਨ ਚੋਂ ਕਰਪਸ਼ਨ ਖਤਮ ਕਰਨਾ ਚਾਹੁੰਦਾ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਜਿਸ ਡੀਪ ਲੈਵਲ ਤੱਕ ਉਸ ਖਿੱਤੇ ਦੇ ਵਿੱਚ ਕਰਪਸ਼ਨ ਲੋਕਾਂ ਦੇ ਵਿੱਚ ਹਰ ਸਿਸਟਮ ਦੇ ਵਿੱਚ ਵੜੀ ਹੋਈ ਹੈ, ਕੋਈ ਵੀ ਇਹ ਗਾਰੰਟੀ ਕਰ ਸਕਦਾ। ਪਰ ਲੋਕਾਂ ਦੇ ਸਾਹਮਣੇ ਕਈ ਵਾਰ ਜਿਵੇਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਟੂ ਗੋ ਫॉर द ਲੈਸਰ ਈਵਲ, ਕਿ ਤੁਸੀਂ ਘੱਟ ਬੁਰੇ ਵੱਲ ਜਾਂਦੇ। ਤੁਹਾਨੂੰ ਪਤਾ ਹੈ ਕਿ ਭਾਈ ਇਹ ਵੀ ਮਾੜਾ ਹੈ, ਇਹ ਵੀ ਮਾੜਾ, ਕਿਉਂਕਿ ਜੇ ਕੁੱਲ ਮਿਲਾ ਕੇ ਦੇਖੀਏ ਤੇ ਜਦੋਂ ਕੋਈ ਨਵੀਂ ਤਾਕਤ ਉਭਰਦੀ ਹੈ, ਜਿਹੜੇ ਨਵੇਂ ਲੋਕ ਜਿਵੇਂ ਇਮਰਾਨ ਖਾਨ, ਉਸ ਬਾਰੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇਹਦੇ 'ਚ ਇੱਕ ਕ੍ਰਿਕਟਰ ਕਾਮਯਾਬ ਸੀ, ਉਸ ਨੇ ਹਿਊਮੈਨਿਟੇਰੀਅਨ ਫਿਲੈਂਥਰੋਪਿਕ ਕੰਮ ਔਰ ਜਿਹੜਾ ਉਹਨੇ ਆਪਣੀ ਮਾਂ ਦੇ ਨਾਂ ਤੇ ਹਸਪੀਟਲ, ਕੈਂਸਰ ਹਸਪੀਟਲ ਬਣਾਇਆ, ਯੂਨੀਵਰਸਿਟੀ ਬਣਾਈ, ਇਸ ਸਾਰੇ ਨੇ ਉਸ ਦੀ ਥਾਂ ਦਿੱਤੀ ਹੈ। ਪਰ ਅਜੇ ਪੋਲੀਟੀਕਲ ਅਰੀਨਾ ਦੇ ਵਿੱਚ ਐਫੀਸ਼ੀਐਂਸੀ ਔਰ ਉਸ ਸਾਰੇ ਨੂੰ ਡਿਲੀਵਰ ਕਿਵੇਂ ਕਰਨਾ ਹੈ, ਔਰ ਜਦੋਂ ਕਿ ਇੱਕ ਮੁਲਕ ਦੀ ਇਕਨੋਮੀ ਜਿਹੜੀ ਹੈ ਉਹ ਇੰਨੀ ਹੱਦ ਤੱਕ ਇਸ ਵੇਲੇ $1 ਦੇ ਮੁਕਾਬਲੇ 140 ਜਾਂ 145 ਰੁਪਈਆ ਪਾਕਿਸਤਾਨੀ ਹੈ, ਜਿਹੜਾ ਵਰਲਡ ਕ੍ਰੈਡਿਟ ਦੇਣ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਇੰਟਰਨੈਸ਼ਨਲ, ਉਹਨਾਂ ਨੇ ਵੀ ਜਿਹੜਾ ਬਲੈਕ ਲਿਸਟ ਜਿਹਾ ਕੀਤਾ ਹੋਇਆ। ਸੋ ਪਹਿਲੀ ਗੱਲ ਔਰ ਲੋਕਾਂ ਦੇ ਵਿੱਚ ਸੇਫਟੀ, ਸਿਕਿਉਰਿਟੀ, ਉਹਨਾਂ ਦੀਆਂ ਮੁੱਢਲੀਆਂ ਸਮੱਸਿਆਵਾਂ, ਇਕਨੋਮਿਕਲ ਪਾਰਟ ਤਾਂ ਕਿ ਇਨਵੈਸਟਮੈਂਟ ਹੋਏ। ਸੋ ਇਹ ਚੈਲੰਜ ਸਾਹਮਣੇ ਹੈ। ਪਰ ਜੋ ਰੁਝਾਨ ਨੇ ਉਹਦੇ ਤੋਂ ਨਜ਼ਰ ਆ ਰਿਹਾ ਹੈ ਕਿ ਇਮਰਾਨ ਖਾਨ ਜਿਹੜਾ ਉਹ ਸਰਕਾਰ ਬਣਾਉਣ ਤੱਕ ਪਹੁੰਚ ਜਾਏਗਾ ਜਦੋਂ ਤੱਕ ਇਹਦੇ ਚੋਣ ਨਤੀਜੇ ਆਣਗੇ। ਸੋ ਕੁੱਲ ਮਿਲਾ ਕੇ ਜਦੋਂ ਮੈਂ ਭਾਰਤੀ ਜਿਹੜੇ ਮੀਡੀਆ ਜਾਂ ਉਹਨਾਂ ਦੇ ਐਕਸਪਰਟ ਬੈਠੇ ਨੇ ਉਹਨਾਂ ਦੇ ਵਿੱਚ ਇੱਕ ਖੌਫ ਵੀ ਮੈਂ ਦੇਖਦਾ
ਖੌਫ ਇਸ ਲਈ ਕਿਉਂਕਿ ਉਹ ਹਰ ਗੱਲ ਤੇ ਲੱਗੇ ਹੁੰਦੇ ਨੇ ਕਿ ਇਹ ਹੋ ਗਿਆ ਉਹ ਹੋ ਗਿਆ, ਪਰ ਪਾਕਿਸਤਾਨ 'ਚ ਇਲੈਕਸ਼ਨ ਪ੍ਰੋਸੈਸ ਦਾ ਪੀਸਫੁਲੀ ਨਿਬੜਨਾ, ਕੋਈ ਵੱਡੀ ਘਟਨਾ ਕੋਇਟੇ ਵਾਲੇ ਨੂੰ ਛੱਡ ਕੇ ਨਾ ਹੋਣਾ। ਔਰ ਇਮਰਾਨ ਖਾਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਵਾਜ਼ ਸ਼ਰੀਫ ਜਾਂ ਉਸ ਨੇ ਕੋਸ਼ਿਸ਼ ਕੀਤੀ ਆਪਣੇ ਪੀਰੀਅਡ 'ਚ ਕਿ ਉਹ ਭਾਰਤ ਦੇ ਨਾਲ ਚੰਗੇ ਸਬੰਧ ਬਣਾਏ। ਔਰ ਇਹੀ ਕਾਰਨ ਸੀ ਕਿ 2014 'ਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਦਾ ਆਪਣਾ ਓਥ ਟੇਕਿੰਗ ਉਹਨੇ ਕੀਤੀ, ਸੈਰੇਮਨੀ ਜਿਹੜੀ ਹੁੰਦੀ ਹੈ, ਉਹਦੇ 'ਚ ਨਵਾਜ਼ ਸ਼ਰੀਫ ਨੂੰ ਵੀ ਸੱਦਿਆ ਔਰ ਉਹ ਆਇਆ ਉੱਥੇ। ਹਾਲਾਂਕਿ ਅਸੀਂ ਵੀ ਉਸ ਨੂੰ ਕ੍ਰਿਟਿਸਾਈਜ਼ ਕੀਤਾ ਸੀ, ਪਾਕਿਸਤਾਨ 'ਚ ਵੀ ਇਸ ਗੱਲ ਨੂੰ ਪਸੰਦ ਨਹੀਂ ਕੀਤਾ ਗਿਆ ਸੀ, ਲੇਕਿਨ ਇਹਦੇ ਬਾਵਜੂਦ ਇੱਕ ਗੱਲ ਜੇ ਅਸੀਂ ਫੇਅਰ ਹੋਣਾ ਹੋਏ ਕਿਸੇ ਨਾਲ ਕਿ ਉਹਨੇ ਟਰਾਈ ਦਿੱਤੀ ਇਹ ਦੱਸਣ ਦੇ ਲਈ ਕਿ ਭਾਈ ਆਓ ਤੁਸੀਂ ਚੰਗੇ ਨੇਬਰਸ ਦੀ ਤਰ੍ਹਾਂ, ਵੱਡੇ ਭਰਾ ਦੀ ਤਰ੍ਹਾਂ ਜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਤੇ ਫਿਰ ਡੀਲ ਕਰੋ। ਲੇਕਿਨ ਜੋ ਕੁਝ ਫਿਰ ਮੋਦੀ ਦੇ ਇਸ ਰੂਲ 4 ਸਾਲ ਦੇ ਦੌਰਾਨ ਹੋਇਆ, ਉਹ ਜੰਮੂ ਕਸ਼ਮੀਰ ਬਾਰਡਰ ਤੇ ਹੋਏ, ਇੰਟਾਈ ਪਾਕਿਸਤਾਨ ਸੋ ਕਾਲਡ ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ ਹੋਏ, ਦੂਸਰਾ ਹੋਇਆ ਉਸ ਗੱਲ ਨੇ ਨਵਾਜ਼ ਸ਼ਰੀਫ ਦੀ ਜਿਹੜੀ ਇਹ ਨੀਤੀ ਸੀ ਕਿ ਜੀ ਉਹ ਦੋਸਤਾਨਾ ਲੋਕਾਂ ਦੇ ਵਿੱਚ ਇਹ ਗੱਲ ਕਹੀ ਕਿ ਬਈ ਉਹ ਫਿਰੇ ਨੱਕ ਵਢਾਉਣ ਨੂੰ ਤੂੰ ਕਹੇ ਨੱਥ ਕਢਾਉਣ ਨੂੰ, ਵੀ ਤੂੰ ਦੋਸਤੀ ਕਰਨਾ ਚਾਹੁੰਦਾ, ਉਹ ਦੇਖ ਕਿਵੇਂ ਡੀਲ ਕਰ ਰਹੇ ਨੇ ਔਰ ਕਿੰਨੀ ਹੇਟਰੇਡ। ਔਰ ਜਿਵੇਂ ਜਿਉਂ ਈਵਨ ਭਾਰਤ ਦੇ ਵਿੱਚ ਵੀ ਜੋ ਮੁਸਲਮਾਨਾਂ ਦੇ ਨਾਲ ਕੋਈ ਲਵ ਜਿਹਾਦ, ਕੋਈ ਗਊ ਮਾਤਾ, ਕੋਈ ਦੂਜੇ ਤੀਜੇ ਹੋਏ, ਸੋ ਉਹ ਉਸ ਦੀ ਇੱਕ ਵੀਕ ਵਿਕਟ ਸਾਬਤ ਹੋਈ ਜੇ ਅਸੀਂ ਨਵਾਜ਼ ਸ਼ਰੀਫ ਦੇ ਐਂਗਲ ਤੋਂ ਦੇਖਣਾ ਹੋਏ। ਔਰ ਹੁਣ ਕਿਉਂਕਿ ਜਿਹੜਾ ਇਮਰਾਨ ਖਾਨ ਜਦ ਇੰਟਰਵਿਊ ਤਾਂ ਦੇਣ ਉਹ ਪਹੁੰਚ ਜਾਂਦਾ ਰਿਹਾ, ਦਿੱਲੀ 'ਚ ਵੀ ਗਿਆ, ਕਰਨ ਥਾਪਰ ਨਾਲ ਵੀ, ਉਸ ਤੋਂ ਪਹਿਲਾਂ ਬਾਲੀਵੁੱਡ ਬੰਬਈ ਜਾਣਾ, ਸਟਾਰ ਹੋਣ ਕਰਕੇ ਉਸ ਦੀਆਂ ਫੈਨਸ ਵੀ ਬੜੀਆਂ ਨੇ ਇੰਡੀਆ ਦੇ ਵਿੱਚ, ਉਹ ਵੀ ਇਮੀ ਕਰਨ ਵਾਲੀਆਂ। ਲੇਕਿਨ ਹੁਣ ਜਦੋਂ ਕਿ ਉਹ ਸੱਚਮੁੱਚ ਪਹਿਲਾਂ ਤੋਂ ਇਮੀ ਸੀ, ਹੁਣ ਉਹਨਾਂ ਨੂੰ ਲੱਗਦਾ ਕਿ ਵੀ ਜੇ ਇਮਰਾਨ ਖਾਨ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਬਣਦਾ ਪ੍ਰਾਈਮ ਮਿਨਿਸਟਰ ਤੇ ਉਸ ਦੀ ਕਸ਼ਮੀਰ ਨੀਤੀ ਕੀ ਹੋਏਗੀ, ਉਸ ਦਾ ਦੂਜੇ ਮੁੱਦਿਆਂ ਦਾ ਕੀ ਹੈ, ਹੁਣ ਆਪੇ ਹੀ ਜਿਵੇਂ ਕੋਈ ਗੱਲ ਛੱਡ ਕੇ ਫਿਰ ਆਪੇ ਹੀ ਉਸ ਤੋਂ ਖੌਫਜ਼ਦਾ ਵੀ ਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਇਸੇ ਤਰ੍ਹਾਂ ਜਿਹੜੇ ਪ੍ਰੋ ਅਮਰੀਕਾ ਲਾਈਨ ਵਾਲੇ ਨੇ ਉਹ ਵੀ ਦੇਖਦੇ ਨੇ, ਕਿਉਂਕਿ ਇਮਰਾਨ ਖਾਨ ਜਿਹੜਾ ਉਹ ਮਿਕਸਡ ਉਸ ਦੇ ਸਿਗਨਲ ਰਹੇ ਨੇ ਕਿਸੇ ਵੇਲੇ। ਔਰ ਇੱਕ ਗੱਲ ਬਾਰੇ ਜ਼ਰੂਰ ਉਹਦੇ ਕ੍ਰੈਡਿਟ 'ਚ ਜਾਂਦਾ ਹੈ, ਕਿਉਂਕਿ ਅਸੀਂ ਜਦੋਂ ਪਾਕਿਸਤਾਨ ਦੀ ਇਸ ਕਿਸਮ ਦੀ ਗੱਲ ਆਉਂਦੀ ਹੈ ਤੇ ਅਸੀਂ ਇਹ ਸਮਝਦੇ ਹਾਂ ਵੀ ਲੋਕਾਂ ਦਾ ਹੱਕ ਹੈ। ਮੈਂ ਕਿਸੇ ਬਾਰੇ ਵੀ, ਕਿਉਂਕਿ ਜਦੋਂ ਤੱਕ ਸਿੱਖਾਂ ਨਾਲ ਤਾਲੁਕ ਹੈ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਪ੍ਰਤੀ ਨਰਮਗੋਸ਼ਾ ਵੀ ਰੱਖਦੀਆਂ ਨੇ, ਲੋਕ ਵੀ ਨਰਮਗੋਸ਼ਾ ਰੱਖਦੇ ਨੇ। ਔਰ ਜੇ ਫੌਜ ਦੇ ਹਵਾਲੇ ਨਾਲ ਵੀ ਕਹਿਣਾ ਹੋਵੇ ਕਿ ਜਦੋਂ ਉੱਥੇ ਫੌਜ ਦਾ ਵੀ ਰਾਜ ਰਿਹਾ ਜਾਂ ਹੁੰਦਾ ਉਦੋਂ ਵੀ ਉਹ ਸਿੱਖਾਂ ਪ੍ਰਤੀ ਉਹਨਾਂ ਦੀ ਨੀਤੀ ਕੰਸਿਸਟੈਂਟ ਹੈ। ਇਸ ਲਈ ਅਸੀਂ ਕਿਸੇ ਇੱਕ ਧਿਰ ਦੇ ਨਾਲ ਕੋਈ ਦੋਸਤੀ ਜਾਂ ਵੈਰ ਵਾਲੀ ਰਾਈ ਨਹੀਂ ਰੱਖ ਸਕਦੇ ਪੋਲੀਟੀਕਲੀ ਸਪੀਕਿੰਗ ਵੀ, ਪਰ ਅਦਰਵਾਈਜ਼ ਵੀ ਇਹ ਜ਼ਰੂਰ ਹੈ। ਰਾਜੀ ਜਿਵੇਂ ਸਾਡੇ ਆਫਿਸ ਦੇ ਵਿੱਚ ਜਿਹੜੇ ਪਾਕਿਸਤਾਨੀ ਵੀਰ ਜਦੋਂ ਆਏ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਅਸੀਂ ਇਹ ਸਮਝਦੇ ਹਾਂ ਕਿ ਤੁਸੀਂ ਕੀ ਚੋਣ ਕਰਨੀ ਹੈ, ਕੌਣ ਆਂਦਾ ਹੈ, ਪਰ ਅਸੀਂ ਪਾਕਿਸਤਾਨ ਨੂੰ ਸਟੇਬਲ ਤੇ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ। ਉਹਦੇ ਸਾਡਾ ਆਪਣਾ ਹੀ ਗਰਜ਼ ਵੀ ਹੈ ਔਰ ਸਾਡੀ ਗਰਜ਼ ਜਿਹੜੀ ਹੈ ਉਹਦੇ 'ਚ ਜ਼ਾਹਰ ਹੈ ਕਿ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਜੇ ਉਸ ਦਾ ਪ੍ਰੀ ਐਗਜ਼ਿਸਟਿੰਗ ਮਾਡਲ ਦੋ ਦੇਸ਼ ਨੇ ਜਿਹੜੇ ਕਿ ਐਕਸਕਲੂਸਿਵ ਮਜ਼ਹਬ ਦੇ ਨਾਂ ਤੇ ਹੋਂਦ ਦੇ ਵਿੱਚ ਆਉਂਦੇ ਨੇ ਜਾਂ ਆਏ ਨੇ ਔਰ ਉਹਨਾਂ ਦੇ ਲੋਕਾਂ ਦੀ ਸਿਕਿਉਰਿਟੀ ਦੇ ਨਾਂ ਥੱਲੇ, ਉਹ ਪਾਕਿਸਤਾਨ ਹੈ ਜਾਂ ਇਜ਼ਰਾਈਲ ਹੈ। ਇਜ਼ਰਾਈਲ ਨੇ ਇੱਕ ਆਪਣਾ ਰਸਤਾ ਅਖਤਿਆਰ ਕੀਤਾ ਔਰ ਪਾਕਿਸਤਾਨ ਸਾਡਾ ਹਮਸਾਇਆ ਵੀ ਹੈ। ਪਾਕਿਸਤਾਨ ਦੇ ਵਿੱਚ ਸਾਡੇ ਇਤਿਹਾਸਕ ਗੁਰਦੁਆਰੇ, ਤਹਿਜ਼ੀਬ ਦੀ ਸਾਂਝ ਔਰ ਅਲਟੀਮੇਟਲੀ ਨੈਕਸਟ ਡੋਰ ਨੇਬਰ ਖਾਲਿਸਤਾਨ ਦਾ। ਸੋ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦਾ ਜਿਹੜਾ ਪਾਰਟ ਆ ਉਹ ਫੇਲ ਨਹੀਂ ਹੋਣਾ ਚਾਹੀਦਾ। ਪਾਕਿਸਤਾਨ ਦੇ ਵਿੱਚ ਖੁਸ਼ਹਾਲੀ ਹੋਏਗੀ, ਸਟੇਬਿਲਿਟੀ ਹੋਏਗੀ। ਕੱਲ ਨੂੰ ਜਦੋਂ ਪਾਕਿਸਤਾਨ ਇੱਕ ਆਜ਼ਾਦ ਦੇਸ਼ ਦੇ ਤੌਰ ਤੇ, ਖਾਲਿਸਤਾਨ ਇੱਕ ਆਜ਼ਾਦ ਦੇਸ਼ ਦੇ ਤੌਰ ਤੇ ਅਸੀਂ ਜਿਹੜਾ ਖੁੱਲ੍ਹ ਕੇ ਵਪਾਰ ਵੀ ਕਰ ਸਕਾਂਗੇ। ਔਰ ਜਿੱਥੋਂ ਤੱਕ ਹਿੰਦੂ ਤਵੀਆਂ ਦੇ ਕੰਟਰੋਲ ਦੀ ਗੱਲ ਹੈ, ਇਹਨਾਂ ਨੇ ਤਾਂ ਕਦੇ ਉੱਥੇ ਪੀਸ ਨਹੀਂ ਹੋਣ ਦੇਣੀ, ਇਹ ਤਾਂ ਗੱਲ ਬਿਲਕੁਲ ਜ਼ਾਹਰ ਹੈ। ਉਹਨਾਂ ਦੀ ਤਾਂ ਸਾਰੀ ਪੋਲਿਟਿਕਸ ਉਹਦੇ ਚੋਂ ਨਿਕਲਦੀ ਹੈ। ਔਰ ਇਹਦੇ ਨਾਲ ਅਸੀਂ ਜ਼ਾਹਰ ਹੈ ਜਿਵੇਂ ਡਾਕਟਰ ਰਵਿੰਦਰ ਸਿੰਘ ਜਿਨ੍ਹਾਂ ਨੇ ਫੌਰਨ ਜਿਹੜਾ ਟਵੀਟ ਵੀ ਕੀਤਾ ਇਮਰਾਨ ਖਾਨ ਦੇ ਟਵਿੱਟਰ ਤੇ, ਉਹਨਾਂ ਨੂੰ ਟਵੀਟ ਕੀਤਾ ਆਪਣੇ ਵੱਲੋਂ। ਉਹਦੇ 'ਚ ਉਹਨਾਂ ਨੇ ਜਿੱਥੇ ਉਹਨਾਂ ਨੂੰ ਕਿਹਾ ਜੀ ਮੁਬਾਰਕ, ਤੁਸੀਂ ਅੱਗੇ ਵੱਧ ਰਹੇ ਹੋ, ਪਰ ਅਸੀਂ ਫਿਕਰਮੰਦ ਹੈ, ਸਿੱਖ ਦੁਨੀਆ ਭਰ 'ਚ ਇਹਨਾਂ ਨਤੀਜਿਆਂ ਨੂੰ ਬੜੇ ਧਿਆਨ ਨਾਲ ਦੇਖ ਰਹੇ ਨੇ ਔਰ ਅਸੀਂ ਆਪਣੇ ਭੈਣਾਂ ਭਰਾਵਾਂ ਦੀ ਸੁਰੱਖਿਆ ਨੂੰ ਲੈ ਕੇ, ਉਹਨਾਂ ਦਾ ਫਿਊਚਰ ਮਾਈਨੋਰਟੀਜ਼ ਦੇ ਪਾਕਿਸਤਾਨ ਉਸ ਲਈ ਫਿਕਰਮੰਦ ਵੀ ਹਾਂ। ਔਰ ਇਹ ਸਾਡਾ ਫਰਜ਼ ਵੀ ਬਣਦਾ। ਅਸੀਂ ਸਮਝਦੇ ਹਾਂ
कि अजे तक कुछ इस किस्म का इमरान खान का कोई कदे नहीं आया कि कोई बायस माइनॉरिटीज़ प्रति होए। इस दे उल्ट जे मैं गलत ना होवां तो उन्होंने पार्टी ने तहरीके इंसाफ ने खैबर पख्तूनख्वा चो एक सिख उम्मीदवार नूं पहलां भी बनाया सी, हुण भी शायद उन्होंने नॉमीनेट करना है जां कीता है। सो कुल मिला के असीं इंतज़ार च हैं कि बई इवेंचुअली जिहड़ा भी सिस्टम और हुण जिवें कि आलमोस्ट ये लगदा है कि तहरीक इंसाफ जिहड़ी है रूलिंग पार्टी बनेगी कि ये सारे पार्ट नूं जिथे उत्थे बैठियां दे पाकिस्तानी वीरां भैणां दे हक इस नूं माइंड च रखिया जाए। उत्थे अपने 200 मिलियन मुसलमान भरावां नूं भी ना भुल्लो और सिख जिहड़े कि एक एसैट दे तौर दे उत्ते जिथे असीं भारती सिस्टम नूं चैलेंज करदे हैं उत्थे असीं ये तवक्को भी करांगे कि बई जे हुण इमरान खान एट द हैलम ऑफ अफेयर्स आंदे ने तो घट्टो घट्ट जरा हौसला रखण पठान भाई है कि बई जिहड़े सिखां दे मुद्दे ने और असीं हमेशा ही ये कहा भी सानू कोई होर किसी मदद की लोड़ नहीं है। डिप्लोमैटिक लैवल दे उत्ते खालिस्तान की कायमी दे लई कश्मीरी भरावां भैणां की आज़ादी के हक दे विच वो कोई दबी आवाज़ वाली गल ना होए। आर्टिकुलेट करो इंटरनेशनली और अपने मुल्क दे लई ठीक है, पहली वफादारी अपनी आज़ादी अपने मुल्क दे नाल है। सो असीं जिहड़ा पाकिस्तानी लोकां नूं भी शुभकामनावां दिंदे हैं कि उन्होंने इस जिहड़ा वोट का हक है उसका इस्तेमाल किया और इस तो पहला कि इमरान खान जिहड़े ने सौं चुकण असीं पहला ही शुभकामनावां दे दिंदे और असीं आस करते हैं कि जिहड़ा काम लोग होप रखते हैं जे उन्होंने मौका मिलिया तो एक एंटाई इनकुम्बेंसी भी हुंदी है, लोग अक्के हुंदे ने एक सिस्टम तो वो फिर किसी होर नूं परखना चाहुंदे ने। सो असीं ये आस भी करते हैं भी इमरान खान ਜਿਹੜੇ ਨੇ ਲੋਕਾਂ ਦੀਆਂ ਆਸਾਂ ਤੇ ਪੂਰੇ ਉਤਰਨ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।